ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਪੰਜਾਬੀ ਟੀਵੀ USA ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਅਪਡੇਟ ਅਮਰੀਕਾ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 2 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, 60% ਤੱਕ ਕਿ ਤੁਹਾਡਾ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਸਰੋਤੇ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਨਵਾਂ ਬਿੱਲ ਹੈਗਾ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਜਿਹਨੂੰ ਬਾਰ-ਬਾਰ ਬਿਗ ਬਿਊਟੀਫੁਲ ਬਿੱਲ ਕਹਿ ਰਹੇ ਆ, ਉਹ ਸੈਨੇਟ ਦੇ ਵਿੱਚ ਪਾਸ ਹੋ ਗਿਆ। 50 ਰਿਪਬਲਿਕਨਸ ਨੇ ਹੱਕ 'ਚ ਵੋਟ ਪਾਈ ਸੀ, ਤੇ JD ਵੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ, ਉਹਨਾਂ ਨੇ ਆਪਣੀ ਵੋਟ ਐਡ ਕਰਕੇ ਤੇ ਸੈਨੇਟ 'ਚੋਂ ਬਿੱਲ ਜਿਹੜਾ ਆ ਪਾਸ ਹੋ ਗਿਆ। ਹੁਣ ਇਹ ਕਾਂਗਰਸ ਦੇ ਵਿੱਚ ਜਾਣਾ ਆ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਉਹਨਾਂ ਦੇ ਹੱਥ ਦੇ ਵਿੱਚ ਆਣਾ। ਇਸ ਬਿੱਲ ਦੇ ਨਾਲ ਆਮ ਲੋਕਾਂ ਦੇ ਉੱਤੇ ਕੀ ਅਸਰ ਪੈਣਾ? ਬਹੁਤ ਵੱਡਾ ਅਸਰ ਪੈਣ ਜਾ ਰਿਹਾ। ਆਪਾਂ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਵੀ ਹੁੰਦੇ ਆ, ਉਹ ਫਿਕਰਮੰਦ ਰਹਿੰਦੇ ਵੀ ਭਈ ਪੰਜਾਬ 'ਚ ਆਹ ਹੋ ਗਿਆ, ਮਜੀਠੀਏ ਨੂੰ ਆਹ ਹੋ ਗਿਆ, ਬਾਦਲ ਨੂੰ ਆਹ ਹੋ ਗਿਆ। ਜਿਹੜਾ ਤੁਹਾਡੀ ਲਾਈਫ ਤੇ ਇਸ ਬਿੱਲ ਦਾ ਅਸਰ ਹੋਣਾ, ਖਾਸ ਕਰਕੇ ਮੈਡੀਕੇਡ, ਮੈਡੀਕੇਲ, ਹੈਲਥ ਇੰਸ਼ੋਰੈਂਸ ਨੂੰ, ਹੋਰ ਬਹੁਤ ਸਾਰੇ ਬੈਨੀਫਿਟਸ ਨੂੰ, ਉਹ ਤੁਸੀਂ ਬਹੁਤ ਹੈਰਾਨ ਹੋਵੋਗੇ। ਖਾਸ ਕਰਕੇ ਜਿਹੜੇ ਲੋਕ ਥੋੜੇ ਬਹੁਤੇ ਬਿਮਾਰ ਰਹਿੰਦੇ ਆ, ਉਹਨਾਂ ਨੂੰ ਕਿੰਨੀਆਂ ਕੋ-ਪੇਮੈਂਟਸ ਦੇਣੀਆਂ ਪੈਣਗੀਆਂ। ਜਿਹੜੇ ਲੋਕ ਸਿਟੀਜ਼ਨ ਨਹੀਂ ਹੈਗੇ, ਉਹਨਾਂ ਦੀ ਸਬਸਿਡੀ ਕੱਟੀ ਜਾਊਗੀ। ਸੋ ਬਹੁਤ ਕੁਛ ਸਟੂਡੈਂਟਸ ਦੇ ਉੱਤੇ, ਟੈਕਸ ਪੇਅਰਸ ਦੇ ਉੱਤੇ, ਚਿਲਡਰਨ ਦੇ ਉੱਤੇ ਇਹ ਅਸਰ ਪੈਣ ਜਾ ਰਿਹਾ ਹੈ। ਉਹ ਆਪਾਂ ਡਿਟੇਲ ਦੇ ਵਿੱਚ ਅੱਜ ਡਿਸਕਸ ਕਰਦੇ ਹੈਗੇ ਆ। ਬਜ਼ੁਰਗ, ਸਟੂਡੈਂਟ, ਟੈਕਸ ਪੇਅਰ, ਬੱਚੇ, ਪੇਰੈਂਟਸ, ਲੋ ਇਨਕਮ ਅਮਰੀਕਨਸ, ਸਾਰੇ ਲੋਕਾਂ ਦੇ ਉੱਤੇ ਇਸ ਜਿਹੜਾ ਮੈਸਿਵ ਟੈਕਸ ਤੇ ਸਪੈਂਡਿੰਗ ਬਿੱਲ ਆ, ਇਹਦਾ ਅਸਰ ਪੈਣ ਜਾ ਰਿਹਾ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਡਿਪਾਰਟਮੈਂਟ ਆਫ ਡੋਜ ਨੂੰ ਸੈਟਅਪ ਕੀਤਾ ਸੀ ਵੀ ਇਹ ਜੋ ਗਵਰਨਮੈਂਟ ਦਾ ਜਿਹੜਾ ਖਰਚਾ ਆ, ਵਾਧੂ ਖਰਚਾ ਆ, ਉਹਨੂੰ ਆਪਾਂ ਘਟਾਵਾਂਗੇ, ਕੱਟ ਕਰਾਂਗੇ, ਜਿਹਦੇ ਨਾਲ ਜਿਹੜਾ ਅਮਰੀਕਾ ਦਾ ਆਲਰੇਡੀ ਜਿਹੜਾ ਘਾਟਾ ਹੈਗਾ ਆ, ਡੈਪਟ ਆ, ਉਹ ਬਹੁਤ ਜ਼ਿਆਦਾ ਹੈਗੀ ਅਮਰੀਕਾ ਦੇ ਸਿਰ ਦੇ ਉੱਤੇ ਕਰਜ਼ਾ, ਤੇ ਅਸੀਂ ਘਟਾਵਾਂਗੇ। ਪਰ ਇਸ ਬਿੱਲ ਦੇ ਰਾਹੀਂ ਬਹੁਤ ਸਾਰੇ ਲੋਕ ਹੁਣ ਇਹ ਕਹਿ ਰਹੇ ਆ ਵੀ $5 ਟ੍ਰਿਲੀਅਨ ਤੱਕ ਜਿਹੜਾ ਆ ਉਹ ਡੈਪਟ ਦੇ ਵਿੱਚ, ਕਰਜ਼ੇ ਦੇ ਵਿੱਚ ਹੋਰ ਐਡ ਹੋ ਜਾਊਗਾ। ਸੋ ਇਸ ਬਿੱਲ ਦੇ ਵਿੱਚ ਜੇ ਦੱਸਦੇ ਜਾਈਏ, ਸਭ ਤੋਂ ਜ਼ਿਆਦਾ ਜਿਹੜਾ ਅਸਰ ਆ ਮੈਡੀਕੇਡ ਜਾਂ ਮੈਡੀਕਲ ਦੇ ਉੱਤੇ ਅਸਰ ਪੈਣਾ ਆ। ਮਿਲੀਅਨਸ ਆਫ ਲੋਕ ਜਿਹੜੇ ਆ ਉਹ ਇਸ ਨੂੰ ਲੂਜ਼ ਕਰ ਜਾਊਗੇ। ਸੰਨ 2034 ਤਾਈਂ ਕਹਿੰਦੇ ਵੀ 14 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਇਸ ਨੂੰ ਲੂਜ਼ ਕਰਨਗੇ। ਸੋ ਇਸ ਪ੍ਰੋਗਰਾਮ ਦੇ ਤਹਿਤ ਬਹੁਤ ਸਾਰੇ ਲੋਕਾਂ ਨੂੰ ਕਾਉਂਟੀ ਦਾ ਮੈਡੀਕਲ ਮਿਲਦਾ ਸੀ, ਕੈਲੀਫੋਰਨੀਆ 'ਚ, ਬਾਕੀ ਕਈ ਜਗ੍ਹਾ ਮੈਡੀਕੇਡ ਵੀ ਕਹਿ ਦਿੰਦੇ ਆ। ਉਹਨਾਂ ਨੂੰ ਵਰਕ ਰਿਕੁਆਇਰਮੈਂਟ ਹੋਊਗੀ, ਖਾਸ ਕਰਕੇ ਜਿਹੜੇ 19 ਸਾਲ ਤੋਂ 64 ਸਾਲਾਂ ਤੱਕ ਦੇ ਆ, ਜਾਂ ਜਿਨ੍ਹਾਂ ਦੇ ਬੱਚੇ 14 ਸਾਲ ਤੋਂ ਓਲਡਰ ਹੈਗੇ ਆ,
ਉਹਨਾਂ ਨੂੰ ਮੈਡੀਕਲ ਮਿਲਦਾ ਤੇ ਇਹਨਾਂ ਲੋਕਾਂ ਨੂੰ ਵਰਕ ਰਿਕੁਆਇਰਮੈਂਟ ਹੋਊਗੀ, ਚਾਹੇ ਵਲੰਟੀਅਰ ਵਰਕ ਜਾਂ ਉਹਨਾਂ ਨੂੰ ਹੋਰ ਕੰਮ ਕਰਨਾ ਪਊਗਾ। ਤੇ ਕਈ ਜਿਹੜੀਆਂ ਜਿੱਦਾਂ ਹੁਣ ਸਾਰਾ ਕੁਝ ਫ੍ਰੀ ਹੁੰਦਾ ਸੀ, ਉਹਨਾਂ ਨੂੰ ਕਈ ਕੇਸਿਸ ਦੇ ਵਿੱਚ $35 ਤੱਕ ਜਿਹੜਾ ਆ ਫੀਸ ਦੇਣੀ ਪਊਗੀ ਜਦੋਂ ਵੀ ਤੁਸੀਂ ਡਾਕਟਰ ਦੇ ਜਾਂਦੇ ਆ ਜਾਂ ਤੁਸੀਂ ਹਸਪਤਾਲ ਜਾਂਦੇ ਹੈਗੇ ਆ। ਸੋ 12 ਮਿਲੀਅਨ ਲੋਕ 14 ਵਿੱਚ ਤੇ ਕਿਹਾ ਹੋ ਗਿਆ ਸੀ 12 ਮਿਲੀਅਨ ਲੋਕ ਕਹਿੰਦੇ ਪਏ ਅਨਇੰਸ਼ੋਰਡ ਹੋ ਜਾਓਗੇ ਸਨ 2034 ਤਾਈਂ ਇਸ ਬਿੱਲ ਦੇ ਤਹਿਤ ਜੋ ਇਹ ਜਿਹੜਾ ਬਿੱਲ ਆਲਰੇਡੀ ਸੈਨੇਟ ਚ ਪਾਸ ਹੋ ਚੁੱਕਾ ਆ। ਸੋ ਆਪਣੇ ਜਿਹੜੇ ਰਾਜਕਨਵੀਰ ਸਿੰਘ ਜੀ ਬਹੁਤ ਸਾਰੇ ਲੋਕ ਆ ਇੱਧਰ ਧਿਆਨ ਨਹੀਂ ਦਿੰਦੇ, ਸੁੱਤੇ ਰਹਿੰਦੇ ਆ, ਜਦੋਂ ਸਾਰਾ ਕੁਝ ਹੋ ਜਾਂਦਾ ਫਿਰ ਦੇਖਦੇ ਆ। ਤੁਸੀਂ ਦੇਖਦੇ ਹੋਵੋਗੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਪ੍ਰੋਟੈਸਟ ਕਰ ਰਹੇ ਆ, ਖਾਸ ਕਰਕੇ ਮੈਡੀਕੇਡ ਕੱਟਸ ਨੂੰ ਲੈ ਕੇ, ਮੈਡੀਕਲ ਕੱਟਸ ਨੂੰ ਲੈ ਕੇ ਵੀ ਇਹ ਸਾਡੀ ਜ਼ਿੰਦਗੀ ਦੇ ਉੱਤੇ ਇਹਦਾ ਬਹੁਤ ਅਸਰ ਪੈਣਾ ਹੈਗਾ ਆ। ਸੋ ਬਿਲਕੁਲ ਤੁਹਾਨੂੰ ਕੇਅਰਫੁਲ ਰਹਿਣਾ ਚਾਹੀਦਾ ਵੀ ਇਹਦੇ ਨਾਲ ਕੀ ਅਸਰ ਤੁਹਾਡੇ ਉੱਤੇ ਪੈ ਰਿਹਾ ਹੈ। ਜੀ ਬਿਲਕੁਲ। ਇਸ ਪੈਕੇਜ ਦੇ ਵਿੱਚ 80 ਘੰਟੇ ਦਾ ਕੰਮ ਮਹੀਨੇ ਦੇ ਵਿੱਚ ਵਰਕ ਰਿਕੁਆਇਰਮੈਂਟ ਅਡਲਟਸ ਦੇ ਲਈ ਰੱਖੀ ਗਈ ਆ। ਜਿਹੜੇ ਲੋਕ ਮੈਡੀਕੇਡ ਦੇ ਉੱਤੇ ਨੇ, ਫੂਡ ਸਟੈਂਪਸ ਦੇ ਉੱਤੇ ਨੇ, ਇੱਥੋਂ ਤੱਕ ਕਿ ਜਿਹੜੇ ਲੋਕ 65 ਸਾਲ ਤੋਂ ਉੱਤੇ ਵੀ ਆ ਉਹਨਾਂ ਲਈ ਵੀ ਇਹਨਾਂ ਨੇ ਵਰਕ ਰਿਕੁਆਇਰਮੈਂਟ ਜਿਹੜੀ ਉਹ ਰੱਖ ਦਿੱਤੀ ਆ। 14 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਬੱਚਿਆਂ ਦੇ ਨੂੰ ਇਹ ਸਹੂਲਤਾਂ ਮਿਲਦੀਆਂ ਆ, ਉਹਨਾਂ ਦੇ ਮਾਪਿਆਂ ਦੇ ਲਈ ਵੀ ਇਹਨਾਂ ਨੇ ਵਰਕ ਰਿਕੁਆਇਰਮੈਂਟ ਰੱਖੀ ਆ। ਜਿੱਦਾਂ ਦੱਸਿਆ $35 ਦੀ ਜਿਹੜੀ ਕੋ ਪੇਮੈਂਟ ਆ ਉਹ ਇਸ ਦੇ ਵਿੱਚ ਐਡ ਜਿਹੜੀ ਉਹ ਹੋਣ ਜਾ ਰਹੀ ਆ। ਸੋ ਜਿੱਦਾਂ ਦੱਸਿਆ $350 ਬਿਲੀਅਨ ਟਰੰਪ ਹੁਣਾਂ ਦੇ ਬਾਰਡਰ ਤੇ ਨੈਸ਼ਨਲ ਸਿਕਿਉਰਿਟੀ ਏਜੰਡੇ ਦੇ ਲਈ ਇਸ ਬਿੱਲ ਦੇ ਵਿੱਚ ਰੱਖਿਆ ਗਿਆ ਆ। $46 ਬਿਲੀਅਨ ਦੀ ਤਾਂ ਕੰਧ ਜਿਹੜੀ ਇਹਨਾਂ ਨੇ ਬਣਾਉਣੀ ਆ। $45 ਬਿਲੀਅਨ ਜਿਹੜੇ ਰੱਖੇ ਆ 1 ਲੱਖ ਜਿਹੜੇ ਮਾਈਗ੍ਰੈਂਟਸ ਦੀਆਂ ਡਿਟੈਂਸ਼ਨ ਫੈਸਿਲਿਟੀਜ਼ ਆ ਉਹਦੇ ਵਿੱਚ ਬੈੱਡ ਜਿਹੜੇ ਉਹ ਲਾਉਣ ਦੇ ਲਈ। ਇਹ ਇਵੈਂਚੁਅਲੀ ਮਨੀ ਜਾਣੀ ਕਿੱਥੇ ਹੈ ਸਭ ਨੂੰ ਹੀ ਪਤਾ ਆ ਵੀ ਇਹ ਜਿਹੜੇ ਪ੍ਰਾਈਵੇਟ ਕਾਂਟਰੈਕਟਰਸ ਆ ਉਹਨਾਂ ਤੱਕ ਇਹ ਮਨੀ ਜਾਣੀ ਆ। ਸੋ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਇਦਾਂ ਲੱਗ ਰਿਹਾ ਆ ਵੀ ਉਹਨਾਂ ਦੀ ਚਾਂਦੀ ਹੋ ਸਕਦੀ ਆ। 10,000 ਨਵੇਂ ਆਈਸ ਦੇ ਜਿਹੜੇ ਏਜੰਟਸ ਆ ਉਹਨਾਂ ਨੂੰ ਹਰਜੋਤ ਸਿੰਘ ਜੀ ਹਾਇਰ ਕੀਤਾ ਜਾਊਗਾ, ਜਿਸ ਵਿੱਚ $10,000 ਦਾ ਸਾਈਨਿੰਗ ਬੋਨਸ ਦਿੱਤਾ ਜਾਊਗਾ ਤਾਂ ਜੋ ਲੋਕ CBP ਦੇ ਅਫਸਰ ਜਿਹੜੇ ਉਹ ਬਣਨ। ਹਰ ਸਾਲ ਦੇ ਵਿੱਚ 1 ਮਿਲੀਅਨ ਲੋਕਾਂ ਨੂੰ ਡਿਪੋਰਟ ਕਰਨ ਦਾ ਇਹਨਾਂ ਨੇ ਟੀਚਾ ਜਿਹੜਾ ਉਹ ਮਿੱਥਿਆ ਹੈਗਾ ਆ। ਸੋ ਪੈਂਟਾਗਨ ਦੇ ਲਈ ਬਿਲੀਅਨਸ ਆਫ ਡਾਲਰ, ਜਿਸ ਵਿੱਚ ਸ਼ਿਪ ਬਿਲਡਿੰਗ, ਮਿਊਨੇਸ਼ਨ ਸਿਸਟਮਸ, ਕੁਆਲਿਟੀ ਆਫ ਲਾਈਫ ਮੈਜਰ, ਸਰਵਿਸਮੈਨ ਵੂਮਨ, ਉਹਨਾਂ ਦੇ ਲਈ ਜਿਹੜੇ ਉਹ ਰੱਖੇ ਗਏ ਆ। ਤੇ 25 ਬਿਲੀਅਨ ਰੱਖਿਆ ਗਿਆ ਆ ਜਿਹੜਾ ਗੋਲਡਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਆ ਉਸ ਦੇ ਲਈ। ਤੇ ਡਿਫੈਂਸ ਡਿਪਾਰਟਮੈਂਟ ਨੂੰ $1 ਬਿਲੀਅਨ ਬਾਰਡਰ ਸਿਕਿਉਰਿਟੀ ਦੇ ਲਈ ਵੀ ਨਾਲ ਦਿੱਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਮੈਡੀਕੇਲ ਦੀਆਂ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਜ਼ਿਕਰ ਕਰ ਰਹੇ ਆ, ਇਸ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਚੇਂਜਿਸ ਆ ਉਹ ਆ ਰਹੀਆਂ। ਸੋ ਕੈਂਪੇਨ ਟ੍ਰੇਲ ਦੇ ਉੱਤੇ ਲੋਕਾਂ ਨੂੰ ਜੁਮਲੇ ਸੁਣਾਉਂਦੇ ਹੋਏ ਇਹ ਗੱਲਾਂ ਦੇ ਉੱਤੇ ਕਹਿੰਦੇ ਹੋਏ ਵੀ ਇਹਨੂੰ ਨਾ ਅਸੀਂ ਟੱਚ ਕਰਾਂਗੇ ਨਾ ਕੁਝ ਕਰਾਂਗੇ, ਪਰ ਤਕਰੀਬਨ $900 ਬਿਲੀਅਨ ਤੋਂ ਵੱਧ ਦੀਆਂ ਕਟੌਤੀਆਂ ਇੰਸ਼ੋਰੈਂਸਿਸ ਦੇ ਵਿੱਚ ਜਿਹਦੇ ਤੇ ਮਿਲੀਅਨਸ ਆਫ ਅਮਰੀਕਨਸ ਨਿਰਭਰ ਕਰਦੇ ਆ ਉਹਨਾਂ ਦੀਆਂ ਕਟੌਤੀਆਂ ਕੀਤੀਆਂ ਜਾਣਗੀਆਂ। ਤੇ ਇਹਦੇ ਵਿੱਚ ਜਿੱਤ ਕਿਹਨਾਂ ਦੀ ਹੋਊਗੀ? ਕਾਰਪੋਰੇਸ਼ਨਸ ਦੀ। ਇਹ ਜਿਹੜਾ ਮਨੀ ਇਧਰੋਂ ਚੱਕ ਕੇ ਟੈਕਸ ਕੱਟਸ ਦੇ ਰੂਪ ਦੇ ਵਿੱਚ ਵੱਡੀਆਂ ਕਾਰਪੋਰੇਸ਼ਨਸ ਨੂੰ ਦਿੱਤਾ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਇਹ ਜਿਹੜਾ ਸੈਨੇਟ ਦੇ ਜਿਹੜੇ ਪ੍ਰਪੋਜ਼ਲ ਆ ਇਸ ਦੇ ਵਿੱਚ ਕਹਿੰਦੇ ਮੈਡੀਕੇਡ ਦੇ ਉੱਤੇ ਤਾਂ ਹੋਰ ਵੀ ਜ਼ਿਆਦਾ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਆ, ਜੋ ਕਿ ਇਵੈਂਚੁਅਲੀ ਸਿਰਦਰਦੀ ਬਣ ਸਕਦਾ ਆ ਹਾਊਸ ਦੇ ਵਿੱਚ ਇਸ ਨੂੰ ਪਾਸ ਕਰਾਉਣ ਦੇ ਲਈ। ਅੱਜ 2 ਤਰੀਕ ਹੋ ਗਈ ਆ, ਵਿਚਾਲੇ ਕੱਲ ਦਾ ਦਿਨ ਰਹਿ ਗਿਆ ਆ। 4 ਤਰੀਕ ਨੂੰ ਟਰੰਪ ਕਹਿੰਦਾ ਹੈ ਵੀ ਭਾਈ ਮੇਰੇ ਡੈਸਕ ਦੇ ਉੱਤੇ ਬਿੱਲ ਚਾਹੀਦਾ ਹੈ, ਮੈਂ ਸਾਈਨ ਜਿਹੜੇ ਇਸ ਨੂੰ ਕਰਨੇ ਆ। ਸੋ ਰਿਪਬਲਿਕਨਸ ਇਸ ਟਾਈਮ ਕਹਿ ਲਓ ਵੀ ਜਿਹਨੂੰ ਕਹਿੰਦੇ ਹੁੰਦੇ ਆ ਅੱਡੀ ਚੋਟੀ ਦਾ ਜਿਹੜਾ ਜ਼ੋਰ ਆ ਉਹ ਲਾ ਰਹੇ ਆ ਵੀ ਇਸ ਵਿੱਚ ਜਿਹੜੀਆਂ ਚੇਂਜਿਸ ਆ ਉਹ ਹੋ ਜਾਣ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਸਾਲਟ ਨੂੰ ਲੈ ਕੇ ਕਈ ਲੋਕਾਂ ਦੇ ਲਈ ਇੱਕ ਗੁੱਡ ਨਿਊਜ਼ ਜਿਹੜੀ ਉਹ ਹੋ ਸਕਦੀ ਆ। ਜਿਹੜੇ ਹਾਇਰ ਇਨਕਮ ਹਾਊਸ ਹੋਲਡਸ ਆ ਉਹਨਾਂ ਦੇ ਲਈ ਜਿਹੜਾ ਸਟੇਟ ਤੇ ਲੋਕਲ ਟੈਕਸ ਹਾਊਸ ਹੋਲਡਸ ਆ ਉਹ ਹੁਣ ਜਿੱਥੇ ਕਰੰਟ ਕੈਪ $10,000 ਦਾ ਸੀਗਾ ਉਹ ਹੁਣ $40,000 ਤੱਕ ਹੋ ਗਿਆ ਆ।
ਜਿਹੜੇ ਲੋਕ ਇੰਟਰਸਟ ਦਿੰਦੇ ਨੇ, ਆਪਣੀ ਮਾਰਗੇਜ ਦਿੰਦੇ ਆ, ਮਲਟੀਪਲ ਕਈਆਂ ਦੀਆਂ ਜਿਹੜੀਆਂ ਉਹ ਹੋ ਸਕਦੀਆਂ ਆ, ਉਹ ਹੁਣ $40,000 ਤੱਕ ਜਿਹੜੇ ਆਪਣੇ ਟੈਕਸ ਸੇਵਿੰਗ ਆ ਉਹਨਾਂ ਦੇ ਉੱਤੇ ਇਨਕਮ ਟੈਕਸ ਉਹਨਾਂ ਦੇ ਉੱਤੇ ਨਹੀਂ ਜਿਹੜਾ ਉਹ ਲੱਗੇਗਾ। ਕਹਿੰਦੇ ਵੀ ਸਭ ਤੋਂ ਵੱਡੇ ਜਿਹੜੇ ਬੈਨੀਫਿਸ਼ਰੀ ਇਸ ਚੇਂਜ ਦੇ ਉਹ ਹੋਣਗੇ ਹਾਊਸ ਹੋਲਡ ਜਿਨ੍ਹਾਂ ਦੀ ਕਮਾਈ 2 ਲੱਖ ਤੋਂ 5 ਲੱਖ ਦੇ ਦਰਮਿਆਨ ਹੈਗੀ ਆ, ਜਿਨ੍ਹਾਂ ਦੀ ਆਪਣੀ ਪ੍ਰਾਪਰਟੀ ਆ ਤੇ ਜਿਨ੍ਹਾਂ ਦਾ ਹਾਇਰ ਪ੍ਰਾਪਰਟੀ ਤੇ ਇਨਕਮ ਟੈਕਸ ਆ। ਇੱਕ ਐਨਾਲਿਸਿਸ ਕਮੇਟੀ ਫਾਰ ਰਿਸਪੌਂਸਿਬਲ ਫੈਡਰਲ ਬਜਟ ਦੇ ਹਿਸਾਬ ਦੇ ਨਾਲ ਜਿਹੜਾ ਉਹ ਦੱਸਿਆ ਜਾਂਦਾ ਹੈ। ਕਹਿੰਦੇ ਵੀ ਇਸ ਦੇ ਵਿੱਚ ਬੈਨੀਫਿਟ ਉਹਨਾਂ ਹਾਊਸ ਹੋਲਡਸ ਨੂੰ ਹੋਊਗਾ ਜਿੱਥੇ ਹਾਈ ਟੈਕਸ ਸਟੇਟਸ ਨੇ, ਜਿੱਦਾਂ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ ਵਰਗੇ ਸੂਬਿਆਂ ਨੂੰ ਵੀ ਇਸ ਦੇ ਵਿੱਚ ਜਿਹੜੇ ਅਮੀਰ ਨੇ ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਉਹ ਫਾਇਦਾ ਹੋਊਗਾ। ਲੂਜ਼ਰਸ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਕਹਿੰਦੇ ਵੀ ਲੋ ਇਨਕਮ ਹਾਊਸ ਹੋਲਡ ਵਾਲਿਆਂ ਦਾ ਇਸ ਬਿੱਲ ਦੇ ਵਿੱਚ ਕੁਛ ਕਹਿੰਦੇ ਵੀ ਬੜਾ ਫਾਇਦਾ ਨਹੀਂ ਹੈਗਾ, ਜਦ ਕਿ ਪ੍ਰਚਾਰ ਇਸੇ ਹਿਸਾਬ ਦੇ ਨਾਲ ਹੀ ਕੀਤਾ ਜਾ ਰਿਹਾ ਵੀ ਜਿਹੜੀ ਮਿਡਲ ਕਲਾਸ ਦੇ ਲਈ, ਲੋ ਇਨਕਮ ਮਿਡਲ ਕਲਾਸ ਅਮਰੀਕਨਸ ਦੇ ਲਈ ਇਸ ਬਿੱਲ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਟੈਕਸ ਕੱਟਸ ਨੇ ਤੇ ਤੁਹਾਨੂੰ ਜਿਹੜਾ ਇਸ ਦੇ ਵਿੱਚ ਫਾਇਦਾ ਹੋਊਗਾ। ਪਰ ਸਭ ਤੋਂ ਵੱਡਾ ਜਿਹੜਾ ਅਸਰ ਹੈਲਥ ਇੰਸ਼ੋਰੈਂਸ ਦੇ ਉੱਤੇ ਪੈਣ ਜਿਹੜਾ ਆ ਉਹ ਜਾ ਰਿਹਾ ਆ। ਤੇ ਹਰਜੋਤ ਸਿੰਘ ਜੀ, ਤੁਸੀਂ ਮੈਨੂੰ ਲੱਗਦਾ ਵੀ ਸੈਂਕੜਿਆਂ ਤੋਂ ਹਜ਼ਾਰਾਂ ਵਾਰ ਜਿਹੜਾ ਉਹ ਦੱਸਿਆ ਵੀ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਕਾਰਨ ਬੈਂਕਰਪਸੀ ਦਾ, ਲੋਕਾਂ ਦੇ ਡਿਫਾਲਟ ਹੋਣ ਦਾ ਇੱਕ ਹਿਸਾਬ ਦੇ ਨਾਲ ਉਹ ਹੈਲਥ ਦੇ ਜਿਹੜੇ ਬਿੱਲ ਆ ਉਹ ਬਣ ਜਾਂਦੇ ਆ। ਜੇ ਹੈਲਥ ਇੰਸ਼ੋਰੈਂਸ ਨਹੀਂ ਹੋਊਗੀ, ਉਹ ਕੱਟੀ ਜਾਊਗੀ ਜਿਹੜੇ ਲੋ ਇਨਕਮ ਹਾਊਸ ਹੋਲਡਸ ਆ, ਤਾਂ ਆਟੋਮੈਟਿਕਲੀ ਗਰੀਬੀ, ਭੁੱਖਮਰੀ ਇਹਨਾਂ ਦੇ ਲਈ ਤੇ ਹੋ ਸਕਦਾ ਹੈ ਵੀ ਹੋਮਲੈਸਨੈਸ ਵਾਲੀਆਂ ਸਿਚੁਏਸ਼ਨਸ ਆ ਹੋਰ ਜ਼ਿਆਦੀਆਂ ਜਿਹੜੀਆਂ ਉਹ ਵੱਧ ਸਕਦੀਆਂ। ਇਹ ਕਈ ਤਰੀਕੇ ਦੇ ਜਿਹੜੇ ਐਨਾਲਿਸਿਸ ਆ ਉਹ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਆ। ਰਿਸਰਚਰਸ ਜਾਰਜ ਟਾਊਨ ਯੂਨੀਵਰਸਿਟੀ ਦੇ ਉਹਨਾਂ ਨੇ ਜਿਹੜਾ ਉਹ ਦੇਖਿਆ ਆ ਵੀ ਸਮਾਲ ਤੇ ਰੂਰਲ ਟਾਊਨਸ ਦੇ ਵਿੱਚ, ਛੋਟੇ ਤੇ ਜਿਹੜੇ ਕਹਿ ਲਓ ਵੀ ਪਿਛੜੇ ਜਾਂ ਕਹਿ ਲਓ ਵੀ ਪੇਂਡੂ ਇਲਾਕਿਆਂ ਦੇ ਵਿੱਚ 40% ਜਿਹੜੇ ਬੱਚੇ ਆ ਉਹ ਮੈਡੀਕੇਡ ਦੇ ਸਹਾਰੇ ਜਿਹੜੇ ਉਹ ਚੱਲਦੇ ਆ। ਇਹ ਆਪਾਂ ਕੈਲੀਫੋਰਨੀਆ ਦੇ ਹਿਸਾਬ ਦੇ ਨਾਲ ਦੇਖੀ, ਕੈਲੀਫੋਰਨੀਆ ਦੇ ਬਾਰਡਰਾਂ ਤੋਂ ਬਾਹਰ ਨਿਕਲੀਏ, ਬਹੁਤ ਸਾਰਾ ਜਿਹੜਾ ਅਮਰੀਕਾ ਆ ਉਹ ਸਮਾਲ ਤੇ ਰੂਰਲ ਟਾਊਨਸ ਦੇ ਵਿੱਚ ਜਿਹੜਾ ਉਹ ਵਸਦਾ ਆ ਤੇ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਅਫੋਰਡੇਬਲ ਕੇਅਰ ਐਕਟ, ਜਿਹਨੂੰ ਓਬਾਮਾ ਕੇਅਰ ਆਖ ਦਿੱਤਾ ਜਾਂਦਾ ਆ, ਉਸ ਦੇ ਜ਼ਰੀਏ ਜਿਹੜੀ ਉਹ ਹੁੰਦੀ ਆ। ਸੋ ਜਿਹੜਾ ਵਰਜਨ ਸੈਨੇਟ ਬਿੱਲ ਦਾ ਰਿਲੀਜ਼ ਹੋਇਆ ਆ ਉਹਦੇ ਵਿੱਚ ਜਿਹੜਾ ਸਨੈਪ ਪ੍ਰੋਗਰਾਮ ਆ, ਜਿਹਨੂੰ ਫੂਡ ਸਟੈਂਪ ਵੀ ਆਖ ਦਿੱਤਾ ਜਾਂਦਾ ਆ, ਉਹਦੇ ਬਾਰੇ ਜਿੱਦਾਂ ਆਪਾਂ ਤੁਹਾਨੂੰ ਦੱਸਿਆ, ਉਹਦੇ ਵਿੱਚ ਵੀ $300 ਬਿਲੀਅਨ ਦੀ ਕਟੌਤੀ ਕੀਤੀ ਗਈ ਆ ਫੂਡ ਸਟੈਂਪ ਸਪੈਂਡਿੰਗ ਦੇ ਉੱਤੇ ਤੇ ਨਾਲ ਵਰਕ ਰਿਕੁਆਇਰਮੈਂਟ ਐਡ ਕਰ ਦਿੱਤੀ ਗਈ ਹੈਗੀ ਆ। ਮੈਡੀਕੇਡ ਤੇ ਮੈਡੀਕਲ ਕਾਰਡਸ ਦੇ ਨਾਲ ਬਹੁਤ ਸਾਰੇ ਰੂਰਲ ਜਿਹੜੇ ਪੇਂਡੂ ਏਰੀਆ ਦੇ ਵਿੱਚ ਹਸਪੀਟਲਸ ਆ ਉਹ ਬੰਦ ਹੋ ਜਾਣਗੇ, ਕਿਉਂਕਿ ਇੰਸ਼ੋਰੈਂਸ ਨਹੀਂ ਹੋਊਗੀ, ਇੰਸ਼ੋਰੈਂਸ ਤੋਂ ਪੈਸੇ ਨਹੀਂ ਮਿਲੂਗੇ, ਅਲਟੀਮੇਟਲੀ ਲੇ ਆਫ ਹੋਊਗੀ। ਬਹੁਤ ਸਾਰੇ ਗਰੋਸਰੀ, ਲਿਕਰ ਸਟੋਰ, ਗੈਸ ਸਟੇਸ਼ਨਾਂ ਦੇ ਉੱਤੇ ਸੇਲ ਦਾ ਵੱਡਾ ਅਸਰ ਪਊਗਾ। ਜੋ ਫੂਡ ਸਟੈਂਪਸ ਆ, ਕਿਉਂਕਿ ਵੱਡੀ ਗਿਣਤੀ 'ਚ ਇਹ ਕੱਟ ਹੋਣ ਜਾ ਰਿਹਾ ਹੈਗਾ। ਜਿਹੜੇ ਲੋਕ ਓਬਾਮਾ ਕੇਅਰ ਲੈਂਦੇ ਆ, ਸਬਸਿਡੀ ਲੈਂਦੇ, ਉਹ ਸਬਸਿਡੀ 'ਚ ਬਹੁਤ ਵੱਡਾ ਕੱਟ ਹੋਊਗਾ ਬੇਸਡ ਅਪੋਨ देयर ਇਮੀਗ੍ਰੇਸ਼ਨ ਸਟੇਟਸ। ਪੋਲੀਟੀਕਲ ਅਸਾਈਲਮ ਤੇ ਆ, ਗ੍ਰੀਨ ਕਾਰਡ ਹੋਲਡਰ ਆ, ਤੇ ਜਾਂ ਸਿਟੀਜ਼ਨ ਹੈਗੇ ਆ। ਕਈਆਂ ਨੂੰ ਉਹ ਮਿਲੂਗੀ ਵੀ ਨਹੀਂ ਜੇ ਤੁਸੀਂ ਪੋਲੀਟੀਕਲ ਅਸਾਈਲਮ ਦੇ ਉੱਤੇ ਹੈਗੇ ਆ ਜਾਂ ਟੈਂਪਰੇਰੀ ਹੈਗੇ ਆ। ਤੁਹਾਡੇ ਨਾਲ ਡਿਟੇਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਡਿਸਕਸ ਕਰਦੇ ਹੈਗੇ ਆ। ਸੋ 1964 ਸਾਲ ਦੇ ਜਿਹੜੇ ਲੋਕ ਆ ਜੋ ਮੈਡੀਕਲ ਜਾਂ ਮੈਡੀਕੇਡ ਲੈਣਗੇ, ਉਹਨਾਂ ਨੂੰ 80 ਘੰਟੇ ਪਰ ਮੰਥ ਕੰਮ ਕਰਨਾ ਪਊਗਾ। ਇਹ ਤੁਹਾਡੇ ਨਾਲ ਆਪਾਂ ਆਲਰੇਡੀ ਡਿਸਕਸ ਕਰ ਲਿਆ ਹੈਗਾ। ਸਪਲੀਮੈਂਟ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਵਿੱਚ ਬਹੁਤ ਵੱਡਾ ਜਿਹੜਾ ਕੱਟ ਆ ਉਹ ਹੋਣ ਜਾ ਰਿਹਾ ਹੈਗਾ। ਬਹੁਤ ਸਾਰੇ ਲੋਕਾਂ ਨੂੰ ਓਬਾਮਾ ਕੇਅਰ ਜਾਂ ਕਵਰਡ ਕੈਲੀਫੋਰਨੀਆ ਜਾਂ ਬਾਕੀ ਸਟੇਟਸ ਦੇ ਵਿੱਚ ਡਿਫਰੈਂਟ ਨਾਮਸ ਆ ਲੈਣ ਦੇ ਵਿੱਚ ਤਕਲੀਫ ਹੋਊਗੀ। ਪਹਿਲਾਂ ਤੁਸੀਂ ਸਿਰਫ ਸਾਈਨ ਕਰਕੇ ਦੇ ਦਿੰਦੇ ਸੀ ਵੀ ਹਾਂਜੀ ਮੇਰੀ ਇਨਕਮ 25,000 ਜਾਂ 30,000 ਹੋਊਗੀ, ਤੇ ਉਹ ਸਾਲ ਦੇ ਐਂਡ 'ਚ ਜਾ ਕੇ ਚੈੱਕ ਕਰਦੇ ਸੀ, ਜਾਂ 2-2 ਸਾਲ ਚੈੱਕ ਹੀ ਨਹੀਂ ਕੀਤਾ। ਪਰ ਹੁਣ ਉਹ ਨਹੀਂ ਹੋਊਗਾ, ਤੁਹਾਡੇ ਟੈਕਸ ਰਿਟਰਨ ਜਾਂ ਪੇ ਸਟੱਬ ਬਿਲਕੁਲ ਚੈੱਕ ਕੀਤੇ ਜਾਣਗੇ ਤੇ ਇੱਕ ਵਾਰੀ ਨਹੀਂ, ਸਾਲ 'ਚ ਇੱਕ ਤੋਂ ਵੱਧ ਵਾਰ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ, ਤਾਂ ਕਿ ਜਿਹੜਾ ਆ ਕਿਸੇ ਤਰ੍ਹਾਂ ਦੀ ਕੋਈ ਹੇਰਾ-ਫੇਰੀ ਨਾ ਹੋਵੇ। ਅਮਰੀਕਨ ਹਾਸਪਿਟਲ ਐਸੋਸੀਏਸ਼ਨ ਦੇ ਰਿਕ ਪੋਲਿਕ CEO ਆ, ਉਹਨਾਂ ਨੇ ਇਹ ਕਿਹਾ ਆ ਵੀ ਇਹਦੇ ਨਾਲ ਅਮਰੀਕਨ ਲੋਕਾਂ ਦੀ ਲਾਈਫ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ, ਖਾਸ ਕਰਕੇ ਜਿਹੜੇ ਲੋਕ ਰੂਰਲ ਲੋਕੇਸ਼ਨਸ ਦੇ ਵਿੱਚ ਰਹਿੰਦੇ ਹੈਗੇ ਆ। ਜਿਹੜੀਆਂ ਸਟੇਟ ਗਵਰਨਮੈਂਟਸ ਆ ਉਹਨਾਂ ਤੋਂ ਪੈਸੇ ਕੱਟ ਕਰ ਲਏ ਗਏ ਹੈਗੇ ਆ ਮੈਡੀਕੇਡ, ਫੂਡ ਸਟੈਂਪਸ ਦੇ ਲਈ। ਸੋ ਇਹ ਸਟੇਟਾਂ ਨੂੰ ਜਿਹੜੇ ਆ ਪਿਕਅਪ ਕਰਨਾ ਪਊਗਾ। ਪਰ ਜੇ ਸਟੇਟ ਸਾਡੇ ਵਰਗੀ, ਜਿੱਦਾਂ ਹੁਣ ਕੈਲੀਫੋਰਨੀਆ ਆਲਰੇਡੀ
ਲਾਸ ਦੇ ਵਿੱਚ ਹੈਗੀ ਆ, ਉਹ ਕਿੱਥੋਂ ਜਿਹੜੇ ਇਹ ਪੈਸੇ ਦੇਣਗੇ ਹੋਰ ਜਿਹੜੀਆਂ ਕਵਰੇਜ ਜਿਹੜੀਆਂ ਕੱਟ ਹੋ ਰਹੀਆਂ ਉਹਨਾਂ ਨੂੰ ਕਵਰ ਕਰਨ ਦੇ ਲਈ। ਬਹੁਤ ਸਾਰੇ ਜਿਹੜੇ ਟੈਕਸ ਪੇਅਰਸ ਆ ਉਹਨਾਂ ਦੇ ਉੱਤੇ ਟੈਕਸ ਕੱਟ ਤੇ ਕੋਈ ਐਕਸਟੈਂਸ਼ਨ ਤੇ ਫਰਕ ਨਹੀਂ ਪਊਗਾ। ਹਾਂ, ਅਮੀਰ ਲੋਕਾਂ ਦੇ ਉੱਤੇ ਜਿਹੜਾ ਆ ਉਹ ਜ਼ਿਆਦਾ ਫਰਕ ਪਊਗਾ। ਸੀਨੀਅਰ ਸਿਟੀਜ਼ਨਸ ਨੂੰ ਥੋੜੀ ਜਿਹੀ ਟੈਂਪਰੇਰੀ ਟੈਕਸ ਬ੍ਰੇਕ ਹੋਊਗੀ, $6000 ਤੱਕ ਰਿਡਕਸ਼ਨ ਹੋਊਗੀ ਉਹਨਾਂ ਦੀ 2025 ਤੋਂ ਲੈ ਕੇ 2028 ਤੱਕ। ਇਹ ਬੈਨੀਫਿਟ ਉਹਨਾਂ ਦੀ ਹੋਊਗੀ ਜਿਨ੍ਹਾਂ ਦੀ ਇਨਕਮ 75000 ਤੋਂ ਉੱਪਰ ਹੈਗੀ ਆ। ਸਟੂਡੈਂਟ ਲੋਨਸ ਦੇ ਉੱਤੇ ਬਹੁਤ ਚੇਂਜਸ ਆ ਰਹੀਆਂ ਹੈਗੀਆਂ ਆ। ਕਿਸ ਤਰ੍ਹਾਂ ਜਿਹੜੇ ਸਟੂਡੈਂਟਸ ਨੂੰ 15 ਘੰਟੇ 12 ਨਹੀਂ ਸ਼ਾਇਦ 15 ਘੰਟੇ ਦੀਆਂ ਜਿਹੜੀਆਂ ਕਲਾਸਿਸ ਆ ਉਹ ਲਾਣੀਆਂ ਪਊਗੀਆਂ 15 ਯੂਨਿਟਸ ਦੀਆਂ। ਸੋ ਪ੍ਰਾਈਵੇਟ ਕਾਲਜਸ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਬਿਗ ਐਂਡੋਮੈਂਟਸ ਹੈਗੀਆਂ ਆ ਉਹਨਾਂ ਦੇ ਉੱਤੇ ਬਿਗ ਟੈਕਸ ਹਾਈਕ ਪਊਗਾ। ਤੇ ਜੇ ਤੁਸੀਂ ਕਾਰ ਖਰੀਦ ਰਹੇ ਆ ਇਹ ਇੱਕ ਫਾਇਦਾ ਆ ਵੀ $10000 ਤੱਕ ਤੁਸੀਂ ਜਿਹੜਾ ਇੰਟਰਸਟ ਆ ਉਹ ਡਿਡਕਟ ਕਰ ਸਕਦੇ ਆ ਆਪਣੇ ਟੈਕਸ ਦੇ ਵਿੱਚੋਂ। ਪਰ ਇਲੈਕਟ੍ਰਿਕ ਵਹੀਕਲ ਦਾ ਜਿਹੜਾ ਟੈਕਸ ਕ੍ਰੈਡਿਟ ਹੈਗਾ $7500 ਦਾ ਇਹ ਖਤਮ ਹੋ ਜਾਊਗਾ 2032 ਤਾਈਂ। ਨਹੀਂ, ਇਹ ਸਤੰਬਰ ਚ ਹੀ ਐਂਡ ਹੋ ਜਾਣਾ ਆ, ਇਸ ਫੈਡਰਲ ਸਾਲ ਦੇ ਜਿਹੜਾ ਸਤੰਬਰ ਦੇ ਵਿੱਚ। ਫੈਡਰਲ ਬੈਨੀਫਿਟ ਸੀਗਾ ਜੀ। ਜੀ ਹਾਂ, ਇਹ 2032 ਤੇ ਹੀ ਚੱਲਣਾ ਸੀ, ਇਹ ਹੁਣੇ ਜਿਹੜਾ ਇਹ ਐਂਡ ਹੋ ਜਾਣਾ ਹੈਗਾ। ਜਿਹੜੇ ਬੱਚਿਆਂ ਦਾ ਟੈਕਸ ਕ੍ਰੈਡਿਟ ਹੈਗਾ ਲਿਖਦੇ ਤਾਂ ਇੱਕ ਬਹੁਤ ਵੱਡਾ ਉਹਨਾਂ ਨੂੰ ਫਾਇਦਾ ਹੋਊਗਾ, 2000 ਤੋਂ 2200 ਕੀਤਾ ਆ। ਸੋ ਸਿੰਗਲ ਪੇਰੈਂਟਸ ਜਿਹੜੇ 2 ਲੱਖ ਤੋਂ $200 ਥੱਲੇ ਜਾਂ ਵਧਾਤਾ ਮੈਰਿਡ ਜਾਂ ਜਿਹੜੇ ਮੈਰਿਡ ਹੈਗੇ ਆ ਜਿਨ੍ਹਾਂ ਦੀ $4 ਲੱਖ ਤਾਈਂ ਉਹ ਕੁਆਲੀਫਾਈ ਹੋਊਗੇ ਇਹਦੇ ਅੰਡਰ। ਜਿਹੜੇ ਡਾਈਪਰ ਡੂਪਰ ਲੈਂਦੇ ਆ ਜੇ ਨਿਆਣਿਆਂ ਵਾਲੇ ਉਹਨਾਂ ਨੂੰ ਪਤਾ ਵੀ $200 ਚ ਆਉਂਦਾ ਕੀ ਹੈ, ਕੱਖ ਨਹੀਂ ਨਿਕਲਦਾ ਉੱਚੋਂ। ਸੋ ਬੇਬੀਜ਼ ਦੇ ਲਈ ਜਿਹੜੇ ਬੱਚੇ ਬੋਰਨ ਹੋਊਗੇ 2025 ਤੋਂ ਲੈ ਕੇ 28 ਤਾਈਂ ਉਹਨਾਂ ਨੂੰ $1000 ਗਵਰਨਮੈਂਟ ਵੱਲੋਂ ਇੱਕ ਇੰਡੈਕਸ ਫੰਡ ਦੇ ਵਿੱਚ ਇਨਵੈਸਟ ਕੀਤਾ ਜਾਊਗਾ। ਜਿੱਦਾਂ ਗਾਹਾਂ ਜਦੋਂ ਉਹ ਪੜੂਗੇ 18 ਸਾਲਾਂ ਦੇ ਹੋਊਗੇ ਉਹਦੇ ਵਿੱਚ ਤੁਸੀਂ $5000 ਤਾਈਂ ਹਰ ਸਾਲ ਐਡ ਕਰ ਸਕਦੇ ਹੈਗੇ ਆ। ਪਰ ਉਹ ਡਿਡਕਸ਼ਨ ਨਹੀਂ ਹੋਊਗੀ ਉਹਦੀ ਕੋਈ ਵੀ ਤੁਹਾਡੀ ਟੈਕਸ ਦੇ ਵਿੱਚ। ਓਵਰ ਟਾਈਮ ਪੇ ਦੀਆਂ ਜਿਹੜੀਆਂ ਟਿਪਸ ਆ ਉਹਨਾਂ ਦੇ ਉੱਤੇ ਜਿਹੜਾ ਟੈਕਸ ਨਹੀਂ ਕਿਸੇ ਤਰ੍ਹਾਂ ਦਾ ਹੋਊਗਾ। ਇਹ ਇੱਕ ਵੱਡਾ ਹੈਗਾ, ਖਾਸ ਕਰਕੇ ਜਿਹੜੇ ਰੈਸਟੋਰੈਂਟਸ ਦੇ ਵਿੱਚ ਕੰਮ ਕਰਦੇ ਹੈਗੇ ਆ। ਜੋ ਲੋਕ ਸੋਲਰ ਤੇ ਵਿੰਡ ਟੈਕਸ ਦਾ ਕ੍ਰੈਡਿਟ ਲੈਣਾ ਚਾਹੁੰਦੇ ਆ ਇਹ ਸਿਰਫ 2027 ਤੱਕ ਹੋਊਗਾ, ਉਹ ਤੋਂ ਬਾਅਦ ਖਤਮ ਹੋ ਜਾਊਗਾ। ਸਭ ਤੋਂ ਜ਼ਿਆਦਾ ਜਿਹੜਾ ਜ਼ਰੂਰੀ ਹੈਗਾ ਆ ਸੁਣਨ ਲਈ ਇਮੀਗ੍ਰੈਂਟਸ ਨੂੰ ਲੈ ਕੇ ਆ। ਜਿਹੜੇ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਫੂਡ ਸਟੈਂਪ, ਮੈਡੀਕੈਲ, ਅਫੋਰਡੇਬਲ ਕੇਅਰ ਐਕਟ ਦਾ ਪ੍ਰੀਮੀਅਮ ਜਿਹੜੀ ਸਬਸਿਡੀਜ਼ ਆ ਉਹ ਉਹਨਾਂ ਦੇ ਵਿੱਚ ਬਹੁਤ ਵੱਡੀ ਕੱਟ ਹੋਊਗਾ, ਬਹੁਤ ਵੱਡਾ ਲਿਮਿਟ ਹੋਊਗੀ। ਕੁਝ ਇਮੀਗ੍ਰੈਂਟ ਜਿਨ੍ਹਾਂ ਦੇ ਵਿੱਚ ਰਿਫਿਊਜੀ, ਅਸਾਈਲਮ ਸੀਕਰ ਜਾਂ ਵਿਕਟਮਸ ਆਫ ਡੋਮੈਸਟਿਕ ਵਾਇਲੈਂਸ ਜਾਂ ਸੈਕਸ ਟ੍ਰੈਫਿਕਿੰਗ ਵਾਲੇ ਆ ਉਹ ਕੁਆਲੀਫਾਈ ਨਹੀਂ ਕਰੂਗੇ ਇਸ ਸਾਰੇ ਪ੍ਰੋਗਰਾਮ ਲਈ ਜੀ। ਸੋ ਪਹਿਲਾਂ ਜਿੰਨੇ ਵੀ ਕੋਈ ਪੋਲੀਟੀਕਲ ਅਸਾਈਲਮ ਤੇ ਆਉਂਦਾ ਸੀ ਤੇ ਜਾਂ ਕੋਈ ਡੋਮੈਸਟਿਕ ਵਾਇਲੈਂਸ ਕਰਕੇ ਵੀਜ਼ਾ ਅਪਲਾਈ ਕਰਦਾ ਸੀ ਤੇ ਉਹਨਾਂ ਨੂੰ ਫੂਡ ਸਟੈਂਪਾਂ ਮਿਲਦੀਆਂ ਸੀ, ਕਾਉਂਟੀ ਦਾ ਫ੍ਰੀ ਮੈਡੀਕਲ ਮਿਲਦਾ ਸੀ, ਉਹ ਸਾਰਾ ਜਿਹੜਾ ਕੱਟ ਹੋਣ ਜਾ ਰਿਹਾ ਹੈਗਾ। ਇਹ ਇੱਕ ਤੇ ਇਹਦੇ ਨਾਲ ਹੀ ਜਿਹੜੇ ਟੈਂਪਰੇਰੀ ਪ੍ਰੋਟੈਕਟਰ ਸਟੇਟਸ ਵਾਲੇ ਲੋਕ ਆ ਪਿਛਲੇ ਦਿਨਾਂ 'ਚ 5 ਲੱਖ ਤੋਂ ਵੱਧ ਲੋਕਾਂ ਦੇ ਉਹਨਾਂ ਦੇ ਜਿਹੜਾ EAD ਜਿਹੜਾ ਉਹਨਾਂ ਦਾ ਵਰਕ ਪਰਮਿਟ ਇਹ ਨਹੀਂ ਹੁਣ ਕੈਂਸਲ ਕਰ ਦਿੱਤਾ ਹੈਗਾ। ਸੋ ਉਹ ਲੋਕ ਵੀ ਇਹਦੇ ਲਈ ਕਿਸੇ ਤਰ੍ਹਾਂ ਦਾ ਬੈਨੀਫਿਟ ਨਹੀਂ ਲੈ ਸਕਣਗੇ ਜੀ। ਤੇ ਅਮੀਰ ਕਹਿੰਦੇ ਜਨਰਲੀ ਆ ਉਹ ਹੋਰ ਅਮੀਰ ਇਸ ਦੇ ਵਿੱਚ ਹੋਣਗੇ। ਕਾਰਪੋਰੇਸ਼ਨਸ ਦਾ ਜਿਹੜਾ ਟੈਕਸ ਆ ਉਹ ਘਟਾ ਦਿੱਤਾ ਜਿਹੜਾ ਉਹ ਗਿਆ ਹੈਗਾ ਆ। ਸੋ ਇਵੈਂਚੁਅਲੀ ਕਹਿੰਦੇ ਵੀ ਉਹਨਾਂ ਨੂੰ ਇਸ ਦੇ ਨਾਲ ਕਾਫੀ ਬੈਨੀਫਿਟ ਜਿਹੜਾ ਉਹ ਹੋਵੇਗਾ। ਇਹ ਕਹਿੰਦੇ ਵੀ ਜਿਹੜੇ ਹਾਊਸ ਹੋਲਡ ਆ ਉਹਨਾਂ ਦਾ ਟੈਕਸ ਰਿਡਿਊਸ ਹੁੰਦਾ ਜਿਹੜਾ ਉਹ ਦੇਖੂਗੇ। 60% ਜਿਹੜੇ ਬੈਨੀਫਿਟਸ ਆ ਇਸ ਦੇ ਉਹਨਾਂ ਲੋਕਾਂ ਨੂੰ ਜਾਣਗੇ ਜਿਨ੍ਹਾਂ ਦੀ ਇਨਕਮ 2,17,000 ਤੋਂ ਵੱਧ ਆ, ਜਿਹੜੇ ਕਿ ਅਮਰੀਕਾ ਦੇ ਵਿੱਚ ਜਿਹੜੇ ਟੌਪ ਦੇ 20% ਲੋਕ ਬਣਦੇ ਆ। ਤੇ ਫੋਕ ਜਿਹੜੇ ਲੋਕ ਜਿਨ੍ਹਾਂ ਦੀ ਐਵਰੇਜ ਟੈਕਸ ਕੱਟ $12,500 ਹੁੰਦਾ ਸੀਗਾ ਜਾਂ 3.4% ਆਫਟਰ ਟੈਕਸ ਇਨਕਮ ਸੀਗੀ, ਉਹ ਐਨਾਲਿਸਿਸ ਦੇ ਵਿੱਚ ਜਿਹੜਾ ਉਹਨਾਂ ਨੇ ਦੇਖਿਆ ਆ। ਲੋ ਇਨਕਮ ਹਾਊਸ ਹੋਲਡ ਜਿਨ੍ਹਾਂ ਦੀ ਕਮਾਈ $35,000 ਜਾਂ ਉਸ ਤੋਂ ਘੱਟ ਆ ਉਹਨਾਂ ਨੂੰ ਟੈਕਸ ਕੱਟ $150 ਦਾ ਜਿਹੜਾ ਉਹ ਮਿਲਣਾ ਆ। ਸੋ $200 ਬੱਚਿਆਂ ਨਾਲ ਵਧਾਤਾ, $150 ਦਾ ਜਿਹੜਾ ਟੈਕਸ ਕੱਟ ਆ ਜਿਹੜਾ ਉਹ ਇਹਨਾਂ ਨੂੰ ਮਿਲ ਗਿਆ। ਤੇ ਕਹਿ ਰਹੇ ਆ ਵੀ ਸਭ ਤੋਂ ਵੱਡੇ ਜਿਹੜੇ ਟੈਕਸ ਕੱਟ ਆ ਅਸੀਂ ਆਮ ਲੋਕਾਂ ਦੇ ਲਈ ਜਿਹੜੇ ਉਹ ਲੈ ਕੇ ਆ ਰਹੇ ਆ। ਸੋ ਕੁੱਲ ਉਹਨਾਂ ਦੀ ਆਫਟਰ ਟੈਕਸ ਇਨਕਮ ਦਾ ਲੈਸ ਦੈਨ 1% ਉਹ ਜਿਹੜਾ ਉਹ ਬਣਦਾ ਆ। ਮਿਡਲ ਇਨਕਮ ਜਿਹੜੇ ਹਾਊਸ ਹੋਲਡ ਆ ਉਹਨਾਂ ਦਾ ਜਿਹੜਾ ਟੈਕਸ ਆ ਉਹ ਰਿਡਿਊਸ ਕਹਿੰਦੇ ਵੀ ਹੁੰਦੇ ਦੇਖੂਗੇ
$1,800 ਜੋ ਕਿ 2.3% ਬਣਦਾ ਹੈ ਉਹਨਾਂ ਦਾ ਆਫਟਰ ਟੈਕਸ ਇਨਕਮ। ਸੋ ਕਹਿੰਦੇ ਵੀ ਕੁਛ ਮਿਲੀਅਨੇਅਰਸ ਜਿਨ੍ਹਾਂ ਜਿਹੜੇ ਜੌਬ ਜਿਨ੍ਹਾਂ ਨੇ ਲੂਜ਼ ਕੀਤੀ ਆ ਉਹਨਾਂ ਨੂੰ ਅਨਇੰਪਲੋਇਮੈਂਟ ਹੁਣ ਨਹੀਂ ਮਿਲ ਸਕੂਗੀ। ਕਾਂਗਰੈਸ਼ਨਲ ਰਿਸਰਚ ਸਰਵਿਸ ਰਿਪੋਰਟ ਕਹਿੰਦੀ ਆ ਵੀ ਹਜ਼ਾਰਾਂ ਹੀ ਲੋਕ ਜਿਨ੍ਹਾਂ ਨੇ $1 ਮਿਲੀਅਨ ਤੋਂ ਵੱਧ ਇਨਕਮ ਜਿਨ੍ਹਾਂ ਦੀ ਸੀਗੀ ਜਾਂ ਜਿਨ੍ਹਾਂ ਨੇ ਕਲੇਮ ਕੀਤੇ ਅਨਇੰਪਲੋਇਮੈਂਟ ਬੈਨੀਫਿਟਸ 21-22 ਦੇ ਵਿੱਚ ਉਹਨਾਂ ਨੇ ਜਿਹੜਾ ਬਿੱਲ ਆ ਉਸ ਦੇ ਉੱਤੇ ਰੋਕ ਜਿਹੜੀ ਉਹ ਲਾ ਰਿਹਾ ਵੀ ਉਹ ਅਨਇੰਪਲੋਇਮੈਂਟ ਬੈਨੀਫਿਟ ਆ ਨਹੀਂ ਲੈ ਸਕਣਗੇ। ਤੇ ਜਿੱਦਾਂ ਈਲੋਨ ਮਸਕ ਦੇ ਨਾਲ ਪੇਚਾ ਜਿਹੜਾ ਉਹ ਪਿਆ ਆ, ਮੇਨ ਜਿਹੜੇ ਕਾਰਨਾਂ ਕਰਕੇ ਜਿਹੜਾ ਈਲੋਨ ਮਸਕ ਇਸ ਬਿੱਲ ਦੇ ਵੀ ਜਿਹੜਾ ਉਲਟ ਆ ਉਹ ਵੱਖਰੀ ਗੱਲ ਆ। ਉਹ ਕਹਿ ਰਿਹਾ ਵੀ ਜਿਹੜਾ ਪੋਰਕੀ ਬਿੱਲ ਹੈਗਾ ਆ ਇਸ ਦੇ ਵਿੱਚ ਵੀ ਗਾਂਧੀ ਗਾਂਧਾ ਇੱਕ ਹਿਸਾਬ ਦੇ ਨਾਲ ਵੀ ਟ੍ਰਿਲੀਅਨਸ ਆਫ ਡਾਲਰ ਦਾ ਡੈਟ ਜਿਹੜਾ ਇਸ ਨਾਲ ਜੁੜਨਾ ਆ। ਈਵੀ ਦੇ ਜਿਹੜੇ ਟੈਕਸ ਕ੍ਰੈਡਿਟਸ ਆ ਉਹ ਬਿਲਕੁਲ ਖਤਮ ਹੋਣ ਦੇ ਨਾਲ ਇਹਦੀ ਜਿਹੜੀ ਕੰਪਨੀ ਦੀ ਗੱਡੀਆਂ ਦੀ ਜਿਹੜੀ ਸੇਲ ਆ ਉਸ ਦੇ ਉੱਤੇ ਕਟੌਤੀ ਜਿਹੜੀ ਹੋ ਸਕਦੀ ਆ, ਲੋਕ ਘੱਟ ਜਿਹੜੀਆਂ ਉਹ ਖਰੀਦਣਗੇ। ਸੋ ਇਸ ਬਿੱਲ ਦੇ ਨਾਲ $3.3 ਟ੍ਰਿਲੀਅਨ ਤੋਂ ਲੈ ਕੇ $5 ਟ੍ਰਿਲੀਅਨ ਤੱਕ ਵੱਖ-ਵੱਖ ਜਿਹੜੇ ਐਨਾਲਿਸਿਸ ਦੇ ਮੁਤਾਬਕ ਕਹਿੰਦੇ ਵੀ ਨੈਸ਼ਨਲ ਡੈਟ ਦੇ ਵਿੱਚ ਕਰਜ਼ਾ ਜਿਹੜਾ ਉਹ ਵਧੂਗਾ। ਉਹੀ ਲੋਕ ਜਿਹੜੇ ਪਹਿਲੇ ਪ੍ਰਸ਼ਾਸਨਾਂ ਨੂੰ ਇਹਨਾਂ ਡੈਟ ਦੇ ਕਰਕੇ ਨੈਸ਼ਨਲ ਡੈਟ ਦੇ ਕਰਕੇ ਭੰਡਦੇ ਸੀ ਪਰ ਹੁਣ ਇਸ ਦੇ ਉੱਤੇ ਚੁੱਪ ਆ। ਉਹ ਚੁੱਪ ਹੀ ਨਹੀਂ ਆ, ਉਹ ਇਨਫੈਕਟ ਲਾਈਨ 'ਚ ਲੱਗ ਕੇ ਇਸ ਨੂੰ ਪਾਸ ਜਿਹੜਾ ਉਹ ਕਰਾ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਆ ਵੀ ਟਰੰਪ ਹੁਣਾਂ ਦੇ ਉਲਟ ਜੇ ਗਏ ਤਾਂ ਹੋ ਸਕਦਾ ਆ ਵੀ ਉਹਨਾਂ ਦੀ ਅਗਲੀ ਵਾਰ ਰੀ-ਇਲੈਕਸ਼ਨ ਦੇ ਲਈ ਜਿਹੜੀ ਸੀਟ ਆ ਉਹ ਮਜ਼ਬੂਤ ਨਾ ਰਵੇ, ਉਹ ਡਾਵਾਂਡੋਲ ਜਿਹੜੀ ਉਹ ਹੋ ਸਕਦੀ ਆ। ਸੋ ਇਸ ਬਿੱਲ ਦੇ ਨਾਲ ਟਰੰਪ ਹੁਣੀ ਆਪਣੀ ਜਿਹੜੀ ਵਾਲ ਆ, ਬਾਰਡਰ ਵਾਲ ਆ, ਉਸ ਨੂੰ ਬਣਾਉਣ ਦੇ ਵਿੱਚ ਦੁਬਾਰਾ ਕਾਮਯਾਬ ਜਿਹੜੇ ਉਹ ਹੋਣਗੇ। ਤੇ ਜਿੱਦਾਂ ਪਹਿਲਾਂ ਵੀ ਦੱਸਿਆ ਵੀ $46 ਬਿਲੀਅਨ ਬਾਰਡਰ ਵਾਲ ਦੀ ਕੰਸਟਰਕਸ਼ਨ ਦੇ ਲਈ, ਇੰਨੇ ਹੀ ਜਿਹੜੇ ਬਿਲੀਅਨ ਡਿਟੈਂਸ਼ਨ ਦੇ ਲਈ ਜਿਹੜੇ ਅਨਡਾਕੂਮੈਂਟਡ ਲੋਕਾਂ ਨੂੰ ਫੜਦੀ ਆ ਆਈਸ ਉਸ ਦੇ ਲਈ ਰੱਖੇ ਗਏ ਹੈਗੇ ਆ। ਕੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਮੈਂਸ਼ਨ ਕੀਤੀਆਂ, ਮੈਡੀਕਲ ਦੇ ਵਿੱਚ ਘੱਟ, ਮੈਡੀਕੇਟ ਦੇ ਵਿੱਚ ਘੱਟ, ਕਾਰਪੋਰੇਸ਼ਨਸ ਨੂੰ ਵਧੀਆ ਜਿਹੜਾ ਉਹ ਫਾਇਦਾ ਜਿਹੜਾ ਉਹ ਮਿਲਣਾ ਤੇ ਆਮ ਲੋਕਾਂ ਦੇ ਲਈ ਜਿਹੜਾ ਫਾਇਦਾ ਇੰਨਾ ਜ਼ਿਆਦਾ ਨਾ ਹੋਣਾ, ਕੀ ਇਹ ਪੋਲੀਟੀਕਲ ਸੁਸਾਈਡ ਆ ਜਾਂ ਵਾਕਿਆ ਹੀ ਲੋਕਾਂ ਨੂੰ ਇਹ ਜਿਹੜਾ ਵਨ ਬਿਗ ਬਿਊਟੀਫੁਲ ਬਿੱਲ ਐਕਟ ਆ ਉਹ ਜਿਹੜਾ ਉਹ ਰਾਸ ਆ ਜਾਊਗਾ। ਇਹ ਤਾਂ ਹੁਣ ਆਉਂਦਾ ਸਮਾਂ ਜਿਹੜਾ ਉਹ ਦੱਸੂਗਾ। ਪਰ ਅਜੇ ਵੀ ਜਿਹੜੀ ਲੜਾਈ ਆ ਉਹ ਹਾਊਸ ਦੇ ਵਿੱਚ ਹਰਜੋਤ ਸਿੰਘ ਜੀ ਚੱਲਣੀ ਆ। ਕਹਿੰਦੇ ਵੀ ਕੁਛ ਹੀ ਘੰਟਿਆਂ ਦੇ ਬਾਅਦ ਜਿਹੜੀ ਵੋਟਿੰਗ ਆ ਉੱਥੇ ਵੱਖ-ਵੱਖ ਪ੍ਰੋਵੀਜ਼ਨਸ ਦੇ ਉੱਤੇ ਇਸ ਬਿੱਲ ਦੇ ਨੂੰ ਲੈ ਕੇ, ਇਸ ਬਿੱਲ ਦੀ ਜਿਸ ਤਰੀਕੇ ਦੇ ਨਾਲ ਪ੍ਰੋਸੈਸ ਹੋਣਾ ਆ ਉਹਦੇ ਲਈ ਜਿਹੜੀ ਆ ਵੋਟਿੰਗ ਹੋਣੀ ਜਿਹੜੀ ਉਹ ਸ਼ੁਰੂ ਹੋਣੀ ਆ। ਮਾਈਕ ਜੌਨਸਨ ਜਿਹੜੇ ਹਾਊਸ ਦੇ ਜਿਹੜੇ ਵਿਪ ਹੈਗੇ ਨੇ ਰਿਪਬਲਿਕਨ ਪਾਰਟੀ ਦੇ, ਉਹਨਾਂ ਦੇ ਇਸ ਟਾਈਮ ਪੂਰਾ ਜਿਹੜਾ ਉਹ ਜ਼ੋਰ ਲੱਗਾ ਪਿਆ ਆ ਵੀ ਇਸ ਮੈਗਾ ਬਿੱਲ ਨੂੰ ਜਿਹੜਾ ਆਪਾਂ ਹਾਊਸ ਦੇ ਵਿੱਚ ਪਾਸ ਕਰਾ ਕੇ ਕੱਲ ਪਰਸੋਂ ਤੱਕ ਟਰੰਪ ਹੁਣਾਂ ਦੇ ਡੈਸਕ ਦੇ ਉੱਤੇ ਘੱਲੀਏ ਤਾਂ ਜੋ ਉਹ ਫਿਰ ਆਪਣੀ ਜਿਹੜੀ ਪੂਰੀ ਪ੍ਰੋਡਕਸ਼ਨ ਆ ਉਹ ਕਰ ਸਕਣ ਵੀ ਦੇਖੋ ਆਜ਼ਾਦੀ ਵਾਲੇ ਦਿਨ ਤੁਹਾਨੂੰ ਅਸੀਂ ਕਿੱਡੀ ਵੱਡੀ ਜਿਹੜੀ ਇਸ ਬਿੱਲ ਨੂੰ ਪਾਸ ਕਰਕੇ ਆਜ਼ਾਦੀ ਦਵਾਈ ਹੈਗੀ ਆ। ਜਿਹੜੇ ਰਿਪਬਲਿਕਨਸ ਆ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ ਬੜੀ ਥਿਨ ਮੈਜੋਰਟੀ ਆ, ਉਹਨਾਂ ਦੀ 3 ਵੋਟਾਂ ਦੇ ਉੱਤੇ ਕਾਫੀ ਰੌਲਾ ਪੈ ਰਿਹਾ ਆ। ਕਈ ਜਿਹੜੇ ਕਾਂਗਰਸਮੈਨ ਆ ਖਾਸ ਕਰਕੇ ਰਿਪਬਲਿਕਨ ਆ ਉਹ ਹਜੇ ਜਿਹੜੇ ਪਿੱਛੇ ਹਟ ਰਹੇ ਹੈਗੇ ਆ ਵੀ ਨਹੀਂ ਅਸੀਂ ਇਹਦੀ ਸਪੋਰਟ ਨਹੀਂ ਕਰਨੀ ਹੈਗੀ। ਮਾਈਕ ਜੌਨਸਨ ਪੂਰੀ ਜਿਹੜਾ ਜ਼ੋਰ ਸ਼ੋਰ ਦੇ ਨਾਲ ਲੱਗਾ ਹੋਇਆ ਆ। ਅੱਜ ਬਾਅਦ ਦੁਪਹਿਰ ਜਿਹੜੀ ਵੋਟਿੰਗ ਆ, ਪਹਿਲੀ ਵੋਟਿੰਗ ਉਹ ਹੋਣੀ ਹੈਗੀ ਆ। ਰਿਪਬਲਿਕਨਸ ਜਿਹੜੇ ਹਾਊਸ ਦੇ ਵਿੱਚ 220 ਆ ਤੇ ਡੈਮੋਕ੍ਰੇਟ 212 ਆ। ਤੇ ਲੱਗਦਾ ਡੈਮੋਕ੍ਰੇਟ ਤਾਂ ਸਾਰੇ ਹੀ ਇਹਦੇ ਬਿੱਲ ਦੇ ਉਲਟ ਹੈਗੇ ਆ। ਸੋ ਉਹਨਾਂ ਨੂੰ ਆਪਣੇ ਹੀ ਜਿਹੜੇ ਉਹਨਾਂ ਦੇ ਕਾਂਗਰਸਮੈਨ ਆ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਮਨਾਉਣਾ ਪਊਗਾ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ। ਜੀ ਤੇ ਹਰਜੋਤ ਸਿੰਘ ਜੀ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜਿਹੜਾ ਵਾਪਸ ਤੇ ਖਬਰਾਂ ਦੇ ਸਿਲਸਿਲੇ ਨੂੰ ਆਪਾਂ ਇਦਾਂ ਹੀ ਜਾਰੀ ਰੱਖਦੇ ਹਾਂ। ਹੋਰ ਵੀ ਬਹੁਤ ਅਹਿਮ ਖਬਰਾਂ ਜਿਹੜੀਆਂ ਚਾਹੇ ਉਹ ਇਮੀਗ੍ਰੇਸ਼ਨ ਦੇ ਨਾਲ ਆ ਤੇ ਚਾਹੇ ਟ੍ਰੇਡ ਡੀਲਸ ਦੇ ਨਾਲ ਰਿਲੇਟਡ ਬਹੁਤ ਇੰਪੋਰਟੈਂਟ ਖਬਰ ਆ ਵੀ 40 ਦੇ ਕਰੀਬ ਟਰੱਕਰਸ ਦੇ ਜਿਹੜੇ ਲਾਇਸੈਂਸ ਆ ਉਹ ਲੂਜ਼ ਕਰ ਗਏ ਇੰਗਲਿਸ਼ ਪ੍ਰੋਫੀਸ਼ੀਐਂਸੀ ਕਰਕੇ। ਉਹ ਆਪਾਂ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ। ਬ੍ਰਾਇਨ ਕੋਵਰਗਰ, ਇੱਕ ਜਿਹੜਾ ਬੰਦਾ ਸੀ ਜਿਸ ਨੇ ਆਈਡਾਹੋ ਦੇ ਵਿੱਚ ਦੋ ਬੱਚੀਆਂ ਦੀ ਜਿਹੜੀ ਆ ਜੋ ਯੂਨੀਵਰਸਿਟੀ ਦੀਆਂ ਸਟੂਡੈਂਟ ਸੀਆਂ ਉਹਨਾਂ ਨੂੰ ਮਾਰਿਆ ਸੀਗਾ, ਉਹਦਾ ਕੇਸ ਚੱਲਦਾ ਸੀ। ਉਸਨੇ ਗਿਲਟੀ ਪਲੀ ਕਰ ਲਿਆ ਹੈਗਾ। ਜਿਹਦੇ ਤਹਿਤ ਜੋ ਐਕਚੁਅਲੀ ਦੋ ਨਹੀਂ ਚਾਰ ਸੀਗੇ ਯੂਨੀਵਰਸਿਟੀ ਆਫ ਆਈਡਾਹੋ ਦੇ ਸਟੂਡੈਂਟ ਜਿਨ੍ਹਾਂ ਨੂੰ ਮਾਰਿਆ ਸੀਗਾ ਇਸਨੇ। ਤੇ ਇਸ ਗਿਲਟੀ ਮੰਨਣ ਦੇ ਨਾਲ ਜਿਹੜੀ ਆ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਆ ਉਹ ਟਲ ਸਕਦੀ ਹੈਗੀ ਆ। ਇਹ 2022 ਦੇ ਵਿੱਚ ਵਾਪਰਿਆ ਸੀਗਾ। ਮੈਡੀਸਨ ਮੋਰਗਨ, ਜ਼ਾਨਾ ਕਰਨੋਲੇ ਤੇ ਈਥਨ ਚੈਪਨ, ਇਹ ਚਾਰ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਇਸ ਨੇ ਜਿਹੜਾ ਮਾਰ ਦਿੱਤਾ ਸੀਗਾ। ਸੋ ਇਹਦਾ ਕੇਸ ਇਸ ਟਾਈਮ ਚੱਲ ਰਿਹਾ ਹੈਗਾ। ਸੋ ਉਸਨੇ ਗਿਲਟੀ ਪਲੀ ਕਰ ਲਈ ਆ ਤੇ ਹੁਣ ਦੇਖਦੇ ਆ ਵੀ ਕਿੰਨੇ ਸਾਲਾਂ ਦੀ ਜਿਹੜੀ ਸਜ਼ਾ ਆ ਉਸ ਨੂੰ ਮਿਲਦੀ ਹੈਗੀ। ਜੀ, ਅਗਲੀ ਗੱਲ ਕਰੀਏ। ਡੈਲ ਮੋਂਟੇ ਜਿਹੜੀ ਕੰਪਨੀ ਹੈਗੀ ਆ, ਜੋ ਕਿ ਤਕਰੀਬਨ 139 ਸਾਲ ਪੁਰਾਣੀ ਆ, ਉਸ ਨੇ ਬੈਂਕਰਪਸੀ ਫਾਈਲ ਜਿਹੜੀ ਉਹ ਲੱਗਦਾ ਕਰ ਦੇਣੀ ਆ ਤੇ ਬੈਂਕਰਪਸੀ ਪ੍ਰੋਟੈਕਸ਼ਨ ਵੱਲ ਨੂੰ ਉਹ ਵੱਧ ਰਹੇ ਆ। ਕੈਂਡ ਫਰੂਟ ਤੇ ਵੈਜੀਟੇਬਲ ਕੰਪਨੀ ਆ। ਜਦੋਂ ਵੀ ਆਪਾਂ ਗਰੋਸਰੀ ਸਟੋਰਾਂ ਦੇ ਉੱਤੇ ਜਾਂਦੇ ਆ ਤੇ ਇਸ ਕੰਪਨੀ ਦੇ ਤੁਸੀਂ ਦੇਖੇ ਹੀ ਹੋਣੇ ਆ ਕੈਨ ਵਗੈਰਾ ਜਿਹੜਾ ਉੱਥੇ ਪਏ ਆ। 912 ਮਿਲੀਅਨ ਡਾਲਰ ਦਾ ਜਿਹੜਾ ਡੈਟ ਇਨ ਪੋਜੈਸ਼ਨ ਫਾਈਨੈਂਸਿੰਗ ਜਿਹੜੀ ਉਹਨਾਂ ਨੇ ਸਿਕਿਉਰ ਕਰ ਲਈ ਆ ਤੇ ਕਹਿੰਦੇ ਜਿੰਨੀ ਦੇਰ ਤੱਕ ਸੇਲ ਇਹਨਾਂ ਦੀ ਨਹੀਂ ਹੋ ਜਾਂਦੀ ਉਨੀ ਦੇਰ ਤੱਕ ਇਹ ਆਪਣੇ ਆਪ ਨੂੰ ਨਾਰਮਲੀ ਜਿਹੜਾ ਆਪਰੇਟ ਕਰਦੇ ਰਹਿ ਸਕਦੇ ਆ। CEO ਗ੍ਰੈਗ ਲੌਂਗਸਟ੍ਰੀਟ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਅਸੀਂ ਬਹੁਤ ਸਾਰੀਆਂ ਜਿਹੜੀਆਂ ਆਪਸ਼ਨਸ ਆ ਉਸ ਨੂੰ ਇਵੈਲੂਏਟ ਕੀਤਾ ਤੇ ਡਿਟਰਮਿਨਡ ਕੀਤਾ ਵੀ ਕੋਰਟ ਸੁਪਰਵਾਈਜ਼ਡ ਸੇਲ ਪ੍ਰੋਸੈਸ ਸਭ ਤੋਂ ਬੈਸਟ ਜਿਹੜਾ ਉਹ ਤਰੀਕਾ ਰਹੇਗਾ। ਡੈਲ ਮੋਂਟੇ ਫੂਡਸ ਵਾਲਨਟ ਕ੍ਰੀਕ ਕੈਲੀਫੋਰਨੀਆ ਬੇਸਡ ਇਹ ਕੰਪਨੀ ਹੈਗੀ ਆ। ਇੱਕ ਟੋਮੈਟੋ ਬ੍ਰਾਂਡ ਵੀ ਜਿਹੜਾ ਹੋ ਰਿਹਾ ਆ। ਸੋ ਪਿਛਲੇ ਸਾਲਾਂ ਦੇ ਵਿੱਚ ਗਰੋਸਰੀ ਦੀ ਇਨਫਲੇਸ਼ਨ ਦੇ ਨਾਲ ਟੈਰਿਫ ਕਹਿੰਦੇ ਵੀ ਜਿਹੜਾ ਉਹ ਆਇਆ ਆ ਜੂਨ ਦੇ ਇਫੈਕਟ ਦੇ ਵਿੱਚ, ਕਿਉਂਕਿ ਇਹਨਾਂ ਦੇ ਕੈਨ ਜਿਹੜੇ ਉਹ ਸਟੀਲ ਦੇ ਜਿਹੜੇ ਉਹ ਬਣਦੇ ਆ। ਸੋ ਦੇਖੋ ਕਿੱਦਾਂ ਕਿੱਦਾਂ ਕਿਹੜੀਆਂ ਕੰਪਨੀਆਂ ਨੂੰ ਕਿਸ ਤਰੀਕੇ ਦੇ ਨਾਲ ਅਸਰ ਜਿਹੜਾ ਉਹ ਪੈ ਜਾਂਦਾ ਆ। ਤੇ ਕਹਿੰਦੇ ਵੀ ਉਹਦੇ ਕਰਕੇ ਸਾਡੇ ਪ੍ਰਾਈਸਿਸ ਆ ਕੈਨਸ ਦੇ ਉਹ ਬਹੁਤ ਜ਼ਿਆਦਾ ਵੱਧ ਗਏ ਤੇ ਕੰਜ਼ਿਊਮਰ ਆਬਵੀਅਸਲੀ ਇਸ ਚੀਜ਼ ਦੇ ਵਿੱਚ ਖੁਸ਼ ਨਹੀਂ ਆ ਤੇ ਜਿਹਦਾ ਅਸਰ ਜਿਹੜਾ ਆ ਉਹਨਾਂ ਦੀ ਓਵਰਆਲ ਸੇਲਸ ਦੇ ਉੱਤੇ ਜਿਹੜਾ ਉਹ ਪੈ ਰਿਹਾ ਆ ਤੇ ਇਵੈਂਚੁਅਲੀ ਹੁਣ ਉਹਨਾਂ ਨੂੰ ਬੈਂਕਰਪਸੀ ਪ੍ਰੋਟੈਕਸ਼ਨਸ ਦੇ ਵਿੱਚ ਜਾਣਾ ਪੈ ਰਿਹਾ ਆ 139 ਸਾਲ ਪੁਰਾਣੀ ਕੈਲੀਫੋਰਨੀਆ ਦੀ ਕੰਪਨੀ ਨੂੰ। ਜੀ, ਅਗਲੀ ਖਬਰ ਆਪਾਂ ਇੰਗਲਿਸ਼ ਦੇ ਮਾਮਲੇ ਦੇ ਵਿੱਚ ਖਾਸ ਕਰਕੇ ਟਰੱਕਰਸ ਦੀ ਗੱਲਬਾਤ ਕਰਦੇ ਆ ਰਹੇ ਹਾਂ। ਅੱਜ ਇੱਕ ਖਬਰ ਆ ਰਹੀ ਆ ਵੀ 40 ਦੇ ਕਰੀਬ ਜਿਹੜੇ ਟਰੱਕਰਸ ਆ ਉਹਨਾਂ ਦੇ ਕਮਰਸ਼ੀਅਲ ਲਾਇਸੈਂਸ ਲੂਜ਼ ਹੋ ਗਏ ਆ ਕਿਉਂਕਿ ਉਹ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਵਿੱਚ ਪਾਸ ਨਹੀਂ ਹੋਏ ਹੈਗੇ। ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਹੜਾ ਆਲਰੇਡੀ ਉਹ 27 ਜੂਨ ਤੋਂ ਲਾਗੂ ਹੈਗਾ। ਸੋ ਇਹ 40 ਦੇ 40 ਜਿਹੜੇ ਆ ਇਹ ਸਪੈਨਿਸ਼ ਮੂਲ ਦੇ ਹੈਗੇ, ਮੈਕਸੀਕਨ ਆ। ਇਜ਼ਰਾਈਲ ਡੈਲਗਾਡੋ ਬਲੇਹੋ ਇੱਕ ਸੀਨੀਅਰ ਪ੍ਰੈਜ਼ੀਡੈਂਟ ਹੈਗੇ ਨਾਰਥ ਵੈਸਟਰਨ ਚੈਪਟਰ ਆਫ ਚੈਂਬਰ ਆਫ ਫਰੇਟ ਟਰਾਂਸਪੋਰਟੇਸ਼ਨ ਦੇ। ਉਹਨਾਂ ਨੇ ਇਹ ਕਿਹਾ ਵੀ ਮੋਸਟਲੀ ਜਿਹੜੇ ਡਰਾਈਵਰ ਜਿਨ੍ਹਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਆ ਜਾਂ ਜਿਨ੍ਹਾਂ ਦੇ ਉਹਨਾਂ ਉੱਤੇ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਉਹ ਕੈਲੀਫੋਰਨੀਆ 'ਚ ਨਹੀਂ ਹੈਗੇ ਸੋ ਫਾਰ। ਜਿਹੜੀਆਂ 3 ਡਿਫਰੈਂਟ ਸਟੇਟਾਂ ਆ ਉਹਨਾਂ ਦੇ ਵਿੱਚ ਇਹ ਟਿਕਟਾਂ ਮਿਲੀਆਂ ਉਹਨਾਂ ਨੂੰ, ਟੈਕਸਸ, ਮਿਸੀਸਿਪੀ ਤੇ ਅਰਕਾਨਸਾ ਦੇ ਵਿੱਚ। ਸੋ ਜਦੋਂ ਤੁਸੀਂ ਇੱਕ ਵਾਰੀ ਇਹਦੇ ਕਰਕੇ ਲਾਇਸੈਂਸ ਆਪਣਾ ਲੂਜ਼ ਕਰ ਜਾਓਗੇ ਇੰਗਲਿਸ਼ ਕਰਕੇ, ਜੇ ਦੁਬਾਰਾ ਕੀ ਤੁਸੀਂ ਡਰਾਈਵ ਕਰਦੇ ਫੜੇ ਗਏ ਤੇ ਤੁਹਾਨੂੰ 10,000 ਤੋਂ ਲੈ ਕੇ 50,000 ਡਾਲਰ ਤੱਕ ਦਾ ਜਿਹੜਾ ਫਾਈਨ ਹੋਊਗਾ। ਡੈਲਗਾਡੋ ਬਲੇਹੋ ਜੋ ਆ ਉਹ ਕਹਿੰਦੇ ਵੀ 80,000 ਦੇ ਕਰੀਬ ਜਿਹੜੇ ਟਰੱਕਰਸ ਆ ਮੈਕਸੀਕੋ ਤੋਂ ਕ੍ਰਾਸ ਕਰਦੇ ਆ ਔਨ ਡੇਲੀ ਬੇਸਿਸ। 70% ਉਹ ਲੋਕ ਜਿਹੜੇ ਆ ਉਹ ਅੰਡਰਸਟੈਂਡ ਨਹੀਂ ਕਰ ਸਕਦੇ ਹੈਗੇ ਇੰਗਲਿਸ਼। ਸਿਰਫ 30% ਜਿਹੜੇ ਸਪੈਨਿਸ਼ ਮੂਲ ਦੇ ਲੋਕ ਆ ਜੋ ਮੈਕਸੀਕੋ ਤੋਂ ਆਉਂਦੇ ਹੈਗੇ ਆ ਉਹ ਅੰਡਰਸਟੈਂਡ ਕਰਦੇ ਹੈਗੇ। ਸੋ ਇਹਦਾ ਜਿਹੜਾ ਵੱਡਾ ਅਸਰ ਪੈਣ ਜਾ ਰਿਹਾ ਹੈ।
ਜੀ, ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਇਹ ਜਿਹੜੀ ਸਥਿਤੀ ਕਿਸ ਤਰੀਕੇ ਦੇ ਨਾਲ ਫੈਲੀ ਹੋਈ ਆ। ਕਈ ਵਾਰੀ ਜਿਹੜੇ ਟਰੱਕਰਸ ਆ ਸਾਨੂੰ ਹੀ ਕਹਿਣ ਲੱਗ ਜਾਂਦੇ ਆ ਵੀ ਸਾਡੇ ਕਰਕੇ ਤਾਂ ਭਾਈ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਨਹੀਂ ਹੋਈ, ਅਸੀਂ ਤਾਂ ਤੁਹਾਨੂੰ ਜਿਹੜਾ ਉਹ ਦੱਸ ਰਹੇ ਆ। ਐਨਫੋਰਸਮੈਂਟ ਕਹਿੰਦੇ ਵੀ ਆਲਰੇਡੀ ਇਸ ਦੀ ਸ਼ੁਰੂ ਜਿਹੜੀ ਉਹ ਹੋ ਚੁੱਕੀ ਆ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਵੀ ਜਦੋਂ ਮਈ ਮਹੀਨੇ 'ਚ ਟਰੰਪ ਹੋਣਾ ਨੇ ਐਗਜ਼ੈਕਟਿਵ ਆਰਡਰ ਸਾਈਨ ਜਿਹੜਾ ਉਹ ਕੀਤਾ ਸੀ, ਇਸ ਦੇ ਨਾਲ ਬਹੁਤ ਸਾਰੇ ਟਰੱਕਿੰਗ ਕੰਪਨੀਜ਼ ਦੇ ਉੱਤੇ, ਓਵਰਆਲ ਟਰੱਕਿੰਗ ਦੇ ਉੱਤੇ ਜਿਹੜਾ ਉਹ ਅਸਰ ਪੈ ਰਿਹਾ ਆ। ਫਰੇਟਵੇਅਰਜ਼ ਵੀ ਜਿਹੜਾ ਉਹ ਅੱਜ ਇਹ ਸ਼ੇਅਰ ਕਰ ਰਿਹਾ ਵੀ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਰੂਲ ਆ ਟਰੱਕਰਸ ਦੇ ਲਈ, ਉਹ ਸ਼ੇਕ ਅਪ ਕਰ ਰਹੇ ਆ ਕ੍ਰਾਸ ਬਾਰਡਰ ਫਰੇਟ ਮਾਰਕੀਟ। ਇਹ ਤਾਂ ਬਾਰਡਰ ਦੇ ਪੱਖ ਤੋਂ ਜਿਹੜਾ ਉਹ ਦੇਖ ਰਹੇ ਆ ਵੀ ਕਿਉਂਕਿ ਜਿਹੜੇ ਮੈਕਸੀਕੋ ਤੋਂ ਡਰਾਈਵਰਸ ਜਿਹੜੇ ਉਹ ਆਉਂਦੇ ਆ, ਉਹ ਕ੍ਰਾਸ ਬਾਰਡਰ ਕਰਦੇ ਆ। ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਐਨਫੋਰਸਮੈਂਟ ਨੂੰ ਲੈ ਕੇ ਕਹਿੰਦੇ ਵੀ ਜਿਹੜੇ ਇਸ ਟਾਈਮ ਮੈਕਸੀਕਨ ਡਰਾਈਵਰਸ ਆ, ਬੜੀ ਤੇਜ਼ੀ ਦੇ ਨਾਲ ਇੰਗਲਿਸ਼ ਸਿੱਖਣ ਵੱਲ ਨੂੰ ਜਿਹੜੇ ਉਹ ਕਦਮ ਅੱਗੇ ਨੂੰ ਜਿਹੜਾ ਉਹ ਵਧਾ ਰਹੇ ਜਿਹੜੇ ਉਹ ਹੈਗੇ ਆ। ਮੈਕਸੀਕਨ ਟਰੱਕਰਸ ਆ, ਉਹਨਾਂ ਨੂੰ ਬਾਰ-ਬਾਰ ਵਾਰਨ ਕਰਦੇ ਰਹੇ ਲੈਕ ਆਫ ਇੰਗਲਿਸ਼ ਲਿਟਰੇਸੀ ਦੇ ਕਰਕੇ। ਰੀਸੈਂਟਲੀ ਆਪਾਂ ਵੀ ਇੱਕ ਜਾਣੇ ਦੀ ਜਿਹੜੀ ਟਿਕਟ ਆ ਉਹ ਪੋਸਟ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਟਿਕਟਾਂ ਮਿਲਦੀਆਂ ਵੀ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਆ। ਨੋ ਡਾਊਟ ਇਹ ਭਾਵਨਾ ਤਾਂ ਹਰਜੋਤ ਸਿੰਘ ਜੀ ਬਿਲਕੁਲ ਹੈਗੀ ਹੋਈ ਆ ਵੀ ਸਾਰੇ ਜਾਣੇ ਬਹੁਤ ਚੰਗੀ ਤਰ੍ਹਾਂ ਜਿਹੜੀ ਉਹ ਇੰਗਲਿਸ਼ ਨਹੀਂ ਜਿਹੜੀ ਉਹ ਜਾਣਦੇ ਹੋਣਗੇ, ਕਿਤੇ ਨਾ ਕਿਤੇ ਕੋਈ ਨਾ ਕੋਈ ਮਿਸਟੇਕ ਜਿਹੜੀ ਉਹ ਕਰ ਸਕਦੇ ਆ। ਪਰ ਐਨਫੋਰਸਮੈਂਟ ਜਿਹੜੀ ਆ ਇਸ ਟਾਈਮ DOT ਦੇ ਦੁਆਰਾ ਜਿਹੜੀ FMCSA ਨੇ ਤੇ ਜਿਹੜੇ ਐਗਜ਼ੈਕਟਿਵ ਆਰਡਰ ਤੋਂ ਬਾਅਦ 'ਚ ਤੇਜ਼ ਹੋਈ ਆ, ਉਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਉੱਤੇ ਅਸਰ ਜ਼ਰੂਰ ਪਵੇਗਾ। ਕਈ ਜਾਣੇ ਇਸ ਨੂੰ ਇੱਕ ਬਲੈਸਿੰਗ ਇਨ ਡਿਸਗਾਈਜ਼ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖ ਰਹੇ ਆ। ਉਹ ਕਹਿੰਦੇ ਆ ਵੀ ਇਹਦੇ ਨਾਲ ਟਰੱਕਿੰਗ ਇੰਡਸਟਰੀ ਦੇ ਵਿੱਚ ਕਲੀਨ ਅਪ ਜਿਹੜਾ ਉਹ ਹੋ ਜਾਊਗਾ। ਰੀਡ ਐਂਡ ਸਪੀਕ ਕਰਨ ਵਾਲੇ ਜਿਹੜੇ ਇੰਗਲਿਸ਼ ਵਾਲੇ ਆ, ਜੋ ਜਨਰਲ ਪਬਲਿਕ ਦੇ ਵਿੱਚ ਲਾ ਐਨਫੋਰਸਮੈਂਟ ਦੇ ਨਾਲ ਕਨਵਰਸ ਕਰ ਸਕਣ, ਗੱਲਬਾਤ ਕਰ ਸਕਣ, ਉਹ ਉਹੀ ਜਿਹੜੇ ਰੋਡਸ ਦੇ ਉੱਤੇ ਜਿਹੜੇ ਉਹ ਰਹਿ ਜਾਣਗੇ। ਟ੍ਰੈਫਿਕ ਸਾਈਨ ਸਿਗਨਲ ਜਿਹੜੇ ਇੰਗਲਿਸ਼ 'ਚ ਆ, ਉਸ ਨੂੰ ਜਿਹੜਾ ਉਹ ਅੰਡਰਸਟੈਂਡ ਕਰ ਸਕਣ, ਉਹ ਬੈਟਰ ਹੋਊਗਾ। ਦੂਜੇ ਪਾਸੇ ਲੋਕ ਕਹਿੰਦੇ ਆ ਵੀ ਉਹਨਾਂ ਲੋਕਾਂ ਦੇ ਲਈ ਜਿਹੜਾ ਬਹੁਤ ਮੁਸ਼ਕਿਲ ਆ, ਜਿਨ੍ਹਾਂ ਨੂੰ ਅਜੇ ਕਹਿ ਲਓ ਵੀ ਥੋੜ੍ਹਾ ਚਿਰ ਹੋਇਆ ਆਇਆਂ ਨੂੰ, ਅਜੇ ਪੂਰੀ ਤਰ੍ਹਾਂ ਇੰਗਲਿਸ਼ ਦੇ ਨਾਲ ਵਾਹ ਵਾਸਤਾ ਨਹੀਂ ਆ। ਪਰ ਉਸ ਦੋਨੋਂ ਪਾਸੇ ਜਿਹੜੀਆਂ ਗੱਲਾਂ ਆ ਉਹ ਚੱਲ ਰਹੀਆਂ ਆ। ਪਰ ਓਵਰਆਲ ਆਪਾਂ ਜੇ ਦੇਖਿਆ ਜਾਵੇ ਤਾਂ ਐਨਫੋਰਸਮੈਂਟ ਇਸ ਦੀ ਜਿਹੜੀ ਉਹ ਇਸ ਟਾਈਮ ਸ਼ੁਰੂ ਜਿਹੜੀ ਉਹ ਹੋ ਚੁੱਕੀ ਹੈਗੀ ਆ। ਜੀ, ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਯੂਕਰੇਨ ਨੂੰ ਜੋ ਡਿਫੈਂਸ ਏਡ ਜਾਂਦੀ ਹੈਗੀ, ਮਿਲਟਰੀ ਏਡ ਜਾਂਦੀ ਆ, ਉਹ ਡਿਲੇ ਕਰ ਦਿੱਤੀ ਗਈ ਹੈਗੀ ਆ। ਤੇ ਯੂਕਰੇਨ ਵਾਲਿਆਂ ਨੇ ਵਾਰਨਿੰਗ ਦਿੱਤੀ ਆ ਵੀ ਇਹਦੇ ਨਾਲ ਜਿਹੜੇ ਰਸ਼ੀਆ ਵਾਲੇ ਆ, ਉਹ ਹੋਰ ਵੀ ਜ਼ਿਆਦਾ ਸਾਡੇ ਉੱਤੇ ਅਟੈਕ ਕਰਨਗੇ। ਪੋਲੀਟੀਕੋ ਮੈਗਜ਼ੀਨ ਰਿਪੋਰਟ ਕਰ ਰਿਹਾ ਵੀ ਯੂਕਰੇਨ ਵਾਲਿਆਂ ਨੇ US ਦੇ ਡਿਪਲੋਮੈਟ ਨੂੰ ਸਬਮਿਟ ਕੀਤਾ ਹੈ, ਉਹਨੂੰ ਸਮਨ ਕੀਤਾ ਹੈ, ਸੌਰੀ, ਵੀ ਤੁਹਾਡਾ ਕਿਸ ਬੇਸ ਦੇ ਉੱਤੇ ਜਿਹੜਾ ਡਿਸੀਜਨ ਤੁਸੀਂ ਲਿਆ ਆ ਤੇ ਜਿਹੜੀ ਮਿਲਟਰੀ ਏਡ ਕੀਵ ਨੂੰ ਜਾਂਦੀ ਸੀ ਯੂਕਰੇਨ ਦੀ ਰਾਜਧਾਨੀ ਨੂੰ, ਉਹ ਤੁਸੀਂ ਵਿਦ ਹੋਲਡ ਕਰ ਲਈ ਹੈਗੀ ਆ। ਇਹ ਇੱਕ ਤਰ੍ਹਾਂ ਦੇ ਨਾਲ ਰਸ਼ੀਆ ਦੇ ਲਈ ਪੋਜ਼ਿਟਿਵ ਜੋ ਖਬਰ ਹੋਊਗੀ। ਵਾਈਟ ਹਾਊਸ ਦੇ ਡਿਪਟੀ ਪ੍ਰੈਸ ਸੈਕਟਰੀ ਐਨਾ ਕੈਲੀ ਨੇ ਇਹ ਕਿਹਾ ਹੈਗਾ ਵੀ ਇਸ ਕਰਕੇ ਡਿਸੀਜਨ ਲਿਆ ਵੀ ਅਸੀਂ ਅਮਰੀਕਾ ਦਾ ਇੰਟਰਸਟ ਜਿਹੜਾ ਆ ਉਹ ਪਹਿਲਾਂ ਪੁੱਟ ਕਰਨਾ ਚਾਹੁੰਦੇ ਆ, ਤਾਂ ਕਿ ਜਿਹੜੇ ਇੱਥੇ ਦੇ ਪੈਸੇ ਆ ਉਹ ਵੇਸਟ ਨਾ ਹੋਣ। ਸੋ ਜੇ ਅਮਰੀਕਾ ਵਾਲੇ ਇੱਕ ਤਰ੍ਹਾਂ ਦੇ ਨਾਲ ਜੋ ਡਿਫੈਂਸ ਏਡ ਜਾਂਦੀ ਹੈਗੀ ਯੂਕਰੇਨ ਨੂੰ, ਉਹ ਬੰਦ ਕਰ ਦਿੰਦੇ ਆ, ਤੇ ਰਸ਼ੀਆ ਵਾਲੇ ਇੱਕ ਵਾਰੀ ਵੱਡਾ ਹਮਲਾ ਮਾਰ ਕੇ ਯੂਕਰੇਨ ਤੇ ਕਬਜ਼ਾ ਕਰ ਸਕਦੇ ਹੈਗੇ ਆ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀਆਂ ਕੁਛ ਹੋਰ ਖਬਰਾਂ ਦੇ ਉੱਤੇ ਵੀ ਆਪਾਂ ਨਜ਼ਰ ਮਾਰਦੇ ਹਾਂ। ਡਿਡੀ ਕੌਮਸ, ਸ਼ੌਨ ਡਿਡੀ ਕੌਮਸ ਦਾ ਜਿਹੜਾ ਕੁਛ ਕਹਿੰਦੇ ਆ ਵੀ ਇਸ ਟਾਈਮ ਫੈਸਲਾ ਜਿਹੜਾ ਉਹ ਆ ਰਿਹਾ ਆ। ਪ੍ਰੋਸਟੀਟਿਊਸ਼ਨ ਟਰਾਂਸਪੋਰਟੇਸ਼ਨ ਦੇ ਮਾਮਲੇ ਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਤੇ ਬਾਕੀ ਹੋਰ ਜਿੰਨੇ ਵੀ ਉਸ ਦੇ ਉੱਤੇ ਚਾਰजेस ਲੱਗੇ ਸੀ, ਉਸ ਦੇ ਵਿੱਚੋਂ ਕਹਿੰਦੇ ਵੀ ਉਸ ਨੂੰ ਅਕਵਿਟ ਕਰ ਦਿੱਤਾ ਗਿਆ ਆ, ਬਰੀ ਜਿਹੜਾ ਆ ਉਹ ਕਰ ਦਿੱਤਾ ਗਿਆ ਆ। US ਅਟਾਰਨੀ ਫਾਰ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਸ਼ਾਨ ਕਲੇਟਨ ਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ ਸਪੈਸ਼ਲ ਏਜੰਟ ਰਿੱਕੀ ਪਟੇਲ, ਉਹਨਾਂ ਨੇ ਲਾ ਐਨਫੋਰਸਮੈਂਟ ਤੇ ਸਪੈਸ਼ਲ ਏਜੰਟਸ ਦਾ ਧੰਨਵਾਦ ਕੀਤਾ ਵੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਜਿਹੜੀ ਉਹ ਮਦਦ
ਕੀਤੀ ਹੈਗੀ ਆ। ਸੋ ਕਹਿੰਦੇ ਵੀ ਅੱਜ ਜਿਹੜਾ ਸ਼ੌਨ ਕੋਮਜ਼ ਆ ਡਿਡੀ, ਦੱਸਦੇ ਜਾਈਏ ਵੀ ਇਹ ਇੱਕ ਹਰਜੋਤ ਸਿੰਘ ਜੀ ਕਾਫੀ ਮਸ਼ਹੂਰ ਰੈਪਰ ਮਿਊਜ਼ੀਸ਼ੀਅਨ ਆ, ਤੇ ਉਸ ਦੇ ਉੱਤੇ ਤਰ੍ਹਾਂ ਦੇ ਜਿਹੜੇ ਆ ਉਹ ਕਥਿਤ ਦੋਸ਼ ਜਿਹੜੇ ਉਹ ਲੱਗਦੇ ਰਹੇ ਆ, ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਦੇ ਵਿੱਚੋਂ ਉਹ ਹੁਣ ਕਹਿ ਸਕਦੇ ਆ ਵੀ ਛੁੱਟ ਗਿਆ ਆ, ਉਸ ਨੂੰ ਅਕਵਿਟ ਜਿਹੜਾ ਉਹ ਕਰ ਦਿੱਤਾ ਗਿਆ ਆ। ਕਹਿੰਦੇ ਵੀ ਹੁਣ ਇਸ ਨੂੰ ਮੌਕਾ ਮਿਲੂਗਾ $1 ਮਿਲੀਅਨ ਦੀ ਬੇਲ ਪੋਸਟ ਕਰਨ ਦਾ, ਤੇ ਉਸ ਬੇਲ ਦੇ ਉੱਤੇ ਉਹ ਟਰੈਵਲ ਜਿਹੜਾ ਆ ਉਹ ਕਰ ਸਕੂਗਾ। ਅਜੇ ਇਸ ਦਾ ਫਲੋਰੀਡਾ, ਲਾਸ ਐਂਜਲਸ ਤੇ ਨਿਊਯਾਰਕ ਦੇ ਵਿੱਚ ਟਰੈਵਲ ਰਿਸਟ੍ਰਿਕਟ ਕੀਤਾ ਜਿਹੜਾ ਉਹ ਹੋਇਆ ਸੀਗਾ। ਸੋ ਉਹ ਤੇ ਉਹਦੇ ਜਿਹੜੇ ਸਾਥੀ ਆ ਉਹ ਖਾਸੇ ਜਿਹੜੇ ਉਹ ਖੁਸ਼ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਸੋ ਕਹਿੰਦੇ ਆ ਵੀ ਇਸ ਨੂੰ ਜਿਹੜੇ ਸੀਰੀਅਸ ਕ੍ਰਾਈਮ ਸੀਗੇ ਜਾਂ ਸੀਰੀਅਸ ਪ੍ਰਿਜ਼ਨ ਟਾਈਮ ਸੀਗਾ, ਉਹਦੇ ਤੋਂ ਇਹ ਹੁਣ ਬਚ ਜਿਹੜਾ ਹੋ ਜਾਊਗਾ। ਮਹਿਜ ਇਸ ਦੇ ਉੱਤੇ 2 ਪ੍ਰੋਸੀਕਿਊਸ਼ਨ ਰਿਲੇਟਡ ਜਿਹੜੇ ਚਾਰजेस ਆ ਉਹਦੇ ਵਿੱਚ ਹੀ ਕਹਿੰਦੇ ਵੀ ਉਹ ਦੋਸ਼ੀ ਪਾਇਆ ਗਿਆ ਸੀ। ਸੈਕਸ ਟ੍ਰੈਫਿਕਿੰਗ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਇਸ ਦੇ ਉੱਤੇ ਜਿਹੜੇ ਚਾਰजेस ਆ ਡਿਡੀ ਦੇ ਉੱਤੇ ਜਿਹੜੇ ਉਹ ਲੱਗਦੇ ਰਹੇ ਆ, ਤੇ ਹੁਣ ਇਸ ਦੇ ਵਿੱਚੋਂ ਉਹ ਕਾਫੀਆਂ ਦੇ ਵਿੱਚੋਂ ਛੁੱਟ ਕੇ ਦੋਵਾਂ ਦੇ ਵਿੱਚ ਜਿਹੜਾ ਉਹ ਚਾਰਜ ਹੋਇਆ ਆ, ਦੋਸ਼ੀ ਪਾਇਆ ਗਿਆ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅੱਜ ਅਨਾਉਂਸ ਕੀਤਾ ਆ ਕਿ ਵੀਅਤਨਾਮ ਦੀ ਜਿਹੜੀ ਟ੍ਰੇਡ ਡੀਲ ਆ ਉਹ ਸਾਡੀ ਫਾਈਨਲ ਹੋ ਗਈ ਆ। 20% ਟੈਰਿਫ ਜਿਹੜਾ ਇੰਪੋਰਟਸ ਟੂ ਯੂਐਸ ਆ ਉਹਨਾਂ ਦੇ ਉੱਤੇ ਲੱਗੂਗਾ। ਸੋ ਵੀਅਤਨਾਮ ਦੇ ਲੀਡਰਸ ਅਮਰੀਕਾ ਵੀ ਪਹੁੰਚੇ ਹੋਏ ਸੀ ਇਹਦੇ ਸੰਬੰਧ ਦੇ ਵਿੱਚ। ਸੋ ਸਾਊਥ ਈਸਟ ਏਸ਼ੀਆ ਦੀ ਇਹ ਜਿਹੜਾ ਮੁਲਕ ਹੈਗਾ ਆ, ਇੱਥੇ ਕਾਫੀ ਜ਼ਿਆਦਾ ਹੁਣ ਮੈਨੂਫੈਕਚਰਿੰਗ ਹੋ ਰਹੀ ਹੈਗੀ ਆ। ਇਹ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਜਿਹੜਾ ਮੀਡੀਆ ਆ ਉਹਦੇ ਉੱਤੇ ਦੱਸਿਆ ਹੈਗਾ। ਵੀਅਤਨਾਮ ਵੀ ਐਗਰੀ ਕਰ ਗਿਆ ਹੈਗਾ ਵੀ ਉਹ 40% ਟੈਰਿਫ ਲਾਣਗੇ ਜੇ ਹੋਰ ਮੁਲਕ ਦੇ ਵਿੱਚ ਜਿਹੜਾ ਓਰੀਜੀਨੇਟ ਹੁੰਦਾ ਹੈਗਾ, ਤੇ ਬਾਅਦ ਦੇ ਵਿੱਚ ਜਿਹੜਾ ਟਰਾਂਸਫਰ ਵੀਅਤਨਾਮ ਨੂੰ ਹੁੰਦਾ ਹੈਗਾ। ਕਿਉਂਕਿ ਚਾਈਨਾ ਵਾਲੇ ਕਾਫੀ ਜ਼ਿਆਦਾ ਜਿਹੜੀਆਂ ਆਪਣੀਆਂ ਫੈਕਟਰੀਆਂ ਆ ਇਸ ਟਾਈਮ ਵੀਅਤਨਾਮ ਦੇ ਵਿੱਚ ਲਾ ਰਹੇ ਹੈਗੇ ਆ। ਸੋ 90 ਦਿਨ ਹੋ ਗਏ ਸੀ ਇਹ ਗੱਲਬਾਤ ਚੱਲਦਿਆਂ ਨੂੰ, ਕਿਉਂਕਿ ਇਹਦੇ ਤੇ ਪੌਜ਼ ਕੀਤਾ ਗਿਆ ਸੀ ਟਰੰਪ ਉਹਨਾਂ ਵੱਲੋਂ ਵੀ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ। ਸੋ ਇਹ ਜੋ ਵੀਅਤਨਾਮ ਦੇ ਨਾਲ ਉਹ ਗੱਲਬਾਤ ਫਾਈਨਲ ਹੋ ਗਈ ਹੈਗੀ ਆ। S&P 500 ਵੀ ਥੋੜਾ ਜਿਹਾ ਅੱਪ ਗਿਆ ਹੈਗਾ ਇਸ ਟ੍ਰੇਡ ਡੀਲ ਤੋਂ ਬਾਅਦ। ਟਰੰਪ ਹੁਣਾਂ ਨੇ ਅੱਜ ਉਹਦਾ ਕਲੀਅਰ ਕਰ ਦਿੱਤਾ ਵੀ ਜਿਹੜੀ 9 ਜੁਲਾਈ ਦੀ ਟ੍ਰੇਡ ਡੈਡਲਾਈਨ ਆ ਉਸ ਨੂੰ ਉਹ ਐਕਸਟੈਂਡ ਨਹੀਂ ਕਰਨਗੇ। ਜਿਹੜੀ ਜਾਪਾਨ ਦੇ ਨਾਲ ਇੱਕ ਡੀਲ ਸਟੀਲ ਵਾਲੀ ਆ, ਉਸ ਨੂੰ ਲੈ ਕੇ ਵੀ ਉਹਨਾਂ ਨੇ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਉਹ ਪ੍ਰਗਟਾਇਆ ਹੈਗਾ ਆ। ਸੋ ਡੋਨਲਡ ਟਰੰਪ ਹੁਣਾਂ ਨੇ ਅੱਜ ਜਿਹੜਾ ਉਹ ਆਖਿਆ ਵੀ ਜਿਹੜੇ ਮੁਲਕ ਟ੍ਰੇਡ ਡੀਲ ਕਰ ਲੈਣਗੇ ਉਹਨਾਂ ਨੂੰ ਮੱਚ ਲੋਅਰ ਜਿਹੜੇ ਟੈਰਿਫਸ ਆ ਉਸ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ। ਤੇ ਕਹਿੰਦੇ ਵੀ ਦੋਨਾਂ ਮੁਲਕਾਂ ਦੇ ਵਿੱਚ ਕੰਪੀਟੀਸ਼ਨ ਫੇਅਰ ਜਿਹੜਾ ਉਹ ਹੋਊਗਾ, ਤੇ ਅਮਰੀਕਨ ਕੰਪਨੀਆਂ ਜਿਹੜੀਆਂ ਆ ਉਹ ਸਾਊਥ ਏਸ਼ੀਆ ਮਾਰਕੀਟ ਦੇ ਵਿੱਚ ਕੰਪੀਟ ਕਰ ਸਕਣਗੀਆਂ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਆਈ ਥਿੰਕ ਵੀ ਆਰ ਗੋਇੰਗ ਟੂ ਹੈਵ ਅ ਡੀਲ ਵਿਦ ਇੰਡੀਆ, ਇਟਸ ਗੋਇੰਗ ਟੂ ਬੀ ਅ ਡਿਫਰੈਂਟ ਕਾਈਂਡ ਆਫ ਡੀਲ। ਟਰੰਪ ਹੁਣਾਂ ਨੇ ਇਸ ਦੇ ਵਿੱਚ ਇਹ ਜ਼ਿਕਰ ਕੀਤਾ ਹੈਗਾ ਆ। ਇਟ ਵਿਲ ਅਲਾਉ ਅਸ ਟੂ ਕੰਪੀਟ ਰਾਈਟ ਨਾਓ ਇੰਡੀਆ doesn't accept anybody in, but if it changes we will have a deal with much less tariff। ਸੋ ਇਹ ਜਿਹੜੀ ਚੀਜ਼ ਉਹਨਾਂ ਨੇ ਜਿਹੜੀ ਉਹ ਆਖੀ ਆ। ਸੋ 9 ਜੁਲਾਈ ਦੀ ਜਿਹੜੀ ਡੈਡਲਾਈਨ ਨੂੰ ਨਹੀਂ ਐਕਸਟੈਂਡ ਕਰਨਗੇ, ਤੇ ਨਾਲ ਦੇ ਨਾਲ ਕਹਿੰਦੇ ਵੀ ਇੰਡੀਆ ਦੇ ਨਾਲ ਜਿਹੜੀ ਡੀਲ ਆ ਉਹ ਬਣ ਸਕਦੀ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਜ਼ਿਕਰ ਜਿਹੜਾ ਚੀਜ਼ ਜਿਹੜੀ ਉਹ ਆਪਾਂ ਦੱਸਦੇ ਜਾਈਏ ਵੀ ਇਸ ਟਾਈਮ ਨਾਲ ਦੇ ਨਾਲ ਇੰਡੀਆ ਦੇ ਨਾਲ ਇਹ ਵੀ ਜਿਹੜੇ ਰਿਸ਼ਤੇ ਆ ਉਹ ਉਸ ਦੇ ਵਿੱਚ ਕਹਿ ਸਕਦੇ ਆ ਵੀ ਇਹਨਾਂ ਨੂੰ ਗੋਡਿਆਂ ਹੇਠ ਲੈ ਕੇ ਜਿਹੜਾ ਉਹ ਰੱਖਿਆ ਹੋਇਆ ਆ। ਇੱਕ ਹੋਰ ਚੀਜ਼ ਸਾਹਮਣੇ ਆਈ ਸੀ ਹਰਜੋਤ ਸਿੰਘ ਜੀ, ਜਿਸ ਵਿੱਚ ਇਹ ਦੱਸਿਆ ਗਿਆ ਵੀ ਯੂਐਸ ਦੇ ਵਿੱਚ ਇੱਕ ਨਵਾਂ ਲਾ ਪ੍ਰਪੋਜ਼ ਕੀਤਾ ਗਿਆ ਆ, ਜਿਸ ਦੇ ਤਹਿਤ 500% ਟੈਰਿਫ ਇੰਡੀਆ ਦੇ ਉੱਤੇ ਲਾਉਣ ਦੀ ਮੰਗ ਕੀਤੀ ਗਈ ਆ, ਚਾਈਨਾ ਦੇ ਉੱਤੇ ਲਾਉਣ ਦੀ ਮੰਗ ਕੀਤੀ ਗਈ ਆ, ਕਿਉਂਕਿ ਇਹਨਾਂ ਦੋਨਾਂ ਮੁਲਕਾਂ ਨੇ ਰਸ਼ੀਆ ਦੇ ਨਾਲ ਜਿਹੜੀਆਂ ਬਿਜ਼ਨਸ ਟਾਈਜ਼ ਆ ਉਹ ਰੱਖੀਆਂ ਹੈਗੀਆਂ ਆ। ਸੋ ਇੱਕ ਯੂਐਸ ਦਾ ਬਿੱਲ ਜਿਹੜਾ ਆ ਉਹ ਪ੍ਰਪੋਜ਼ ਕਰ ਰਿਹਾ ਆ ਵੀ 500%
ਜਿਹੜਾ ਉਹ ਟੈਰਿਫ ਆ ਇਹਨਾਂ ਮੁਲਕਾਂ ਦੇ ਉੱਤੇ, ਇੰਡੀਆ ਦੇ ਉੱਤੇ ਜਿਹੜਾ ਉਹ ਨਾਲ ਜਿਹੜਾ ਉਹ ਲਾਇਆ ਜਾਵੇ। ਸੋ ਇਹ ਬੰਕਰ ਬਸਟਰ ਜਿਹੜਾ ਬਿੱਲ ਆ, ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਪਰ ਟਰੰਪ ਹੁਣਾਂ ਦਾ ਅੱਜ ਇਹ ਨਾਲ ਬਿਆਨ ਇਹ ਵੀ ਆਉਣਾ ਵੀ ਇੰਡੀਆ ਦੇ ਨਾਲ ਡੀਲ ਜਿਹੜੀ ਉਹ ਬਣਨ ਵਾਲੀ ਆ, ਇਹ ਜ਼ਰੂਰ ਇੱਕ ਅਹਿਮ ਕਹਿ ਸਕਦੇ ਆ ਵੀ ਅਪਡੇਟ ਇਸ ਦੇ ਵਿੱਚ ਨਾਲ ਵਾਪਰ ਰਹੀ ਆ। ਸੋ ਬੰਕਰ ਬਸਟਰ ਬੰਬ ਜਦੋਂ ਈਰਾਨ ਦੇ ਉੱਤੇ ਸੁੱਟਣ ਤੋਂ ਬਾਅਦ ਚ ਲਿੰਡਸੇ ਗ੍ਰਾਹਮ ਨੇ ਆਖਿਆ ਸੀਗਾ ਵੀ ਇਕਨੋਮਿਕ ਬੰਕਰ ਬਸਟਰ ਜਿਹੜਾ ਬਿੱਲ ਆ ਉਹ ਲਿਆਉਣਾ ਜਿਹੜਾ ਉਹ ਚਾਹੀਦਾ ਆ। ਸੋ ਯੂਐਸ ਕਹਿੰਦੇ ਵੀ ਇੰਪੋਜ਼ ਕਰਨਾ ਚਾਹੁੰਦਾ ਆ 500% ਜਿਹੜਾ ਟੈਰਿਫ ਉਹ ਇੰਡੀਆ ਦੇ ਉੱਤੇ ਤੇ ਚਾਈਨਾ ਦੇ ਉੱਤੇ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਬਿਜ਼ਨਸ ਟਾਈਜ਼ ਆ ਉਹ ਰਸ਼ੀਆ ਦੇ ਉੱਤੇ ਜਿਹੜੀਆਂ ਉਹ ਹੈਗੀਆਂ ਆ। ਤੇ ਟਰੰਪ ਹੁਣਾਂ ਨੇ ਇਸ ਸੈਨੇਟ ਬਿੱਲ ਨੂੰ ਆਪਣੀ ਮਨਜ਼ੂਰੀ ਇੱਕ ਹਿਸਾਬ ਦੇ ਨਾਲ ਦੇ ਦਿੱਤੀ ਆ, ਹਰੀ ਝੰਡੀ ਜਿਹੜੀ ਉਹ ਦੇ ਦਿੱਤੀ ਆ। ਰਸ਼ੀਅਨ ਆਇਲ ਤੇ એનર્ਜੀ ਪ੍ਰੋਡਕਟਸ ਨੂੰ ਇੰਡੀਆ ਵਰਗਾ ਮੁਲਕ ਬਹੁਤ ਜ਼ਿਆਦਾ ਜਿਹੜਾ ਉਹ ਖਰੀਦਦਾ ਜਿਹੜਾ ਹੋ ਰਿਹਾ ਆ। ਤੇ ਜੇ ਇਹ ਸੈਨੇਟ ਦਾ ਬਿੱਲ ਪਾਸ ਹੁੰਦਾ ਆ, ਹਾਊਸ ਦੇ ਵਿੱਚ ਇਹ ਪਾਸ ਹੁੰਦਾ ਆ, ਤਾਂ ਇਵੈਂਚੁਅਲੀ ਇੰਡੀਆ ਦੇ ਉੱਤੇ 500% ਤੱਕ ਜਿਹੜਾ ਟੈਰਿਫ ਆ ਉਹ ਲੱਗ ਸਕਦਾ ਆ। ਉਧਰ ਇੱਕ ਪਾਸੇ ਪਹਾੜ ਤੇ ਇੱਕ ਪਾਸੇ ਖਾਈ ਇੰਡੀਆ ਵਾਲਿਆਂ ਦੇ ਲਈ ਜਿਹੜਾ ਇਸ ਟਾਈਮ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਉਧਰ ਉਹ ਟ੍ਰੇਡ ਡੀਲ ਜਿਹੜੀ ਉਹ ਬਣਾਉਣ ਨੂੰ ਕਾਹਲੇ ਆ ਵੀ ਅਮਰੀਕਾ ਨੂੰ ਉੱਥੋਂ ਦੀ ਮਾਰਕੀਟ ਦੇ ਵਿੱਚ ਖੁੱਲੀ ਛੁੱਟੀ ਜਿਹੜੀ ਦੇਣ ਦੇ ਲਈ ਜਾਂ ਉੱਥੇ ਕੰਪੀਟ ਕਰਨ ਦੀ ਇਜਾਜ਼ਤ ਜਿਹੜੀ ਉਹ ਦੇਣਾ ਚਾਹੁੰਦੇ ਆ, ਕਿਉਂਕਿ ਉਹਨਾਂ ਨੇ ਪਤਾ ਵੀ ਇੰਡੀਆ ਵਾਲਿਆਂ ਨੇ ਅਮਰੀਕਾ ਦੇ ਵਿੱਚ ਅਮਰੀਕਨ ਸੋਵਰਨਟੀ ਨੂੰ ਇੱਕ ਹਿਸਾਬ ਦੇ ਨਾਲ ਖਤਰੇ 'ਚ ਪਾਉਣ ਦੀ ਜਿਹੜੀ ਉਹ ਗੱਲ ਜਿਹੜੀ ਉਹ ਕੀਤੀ ਆ। ਸੋ ਉਸ ਦੇ ਬਦਲੇ ਟਰੰਪ ਉਹਨਾਂ ਨੂੰ ਠੰਡਿਆ ਕਰਨ ਦੇ ਲਈ ਉਧਰ ਉਹ ਮਾਰਕੀਟ ਨੂੰ ਓਪਨ ਕਰਨ ਬਾਰੇ ਜਿਹੜਾ ਉਹ ਸੋਚ ਰਹੇ ਹੈਗੇ ਆ। ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਜਿਹੜਾ ਇਹ ਚੱਲ ਰਿਹਾ ਹੈਗਾ ਆ ਜੀ। ਅਗਲੀ ਖਬਰ ਜਿਹੜੀ ਆ ਇੰਗਲੈਂਡ ਤੋਂ ਆ ਰਹੀ ਆ। ਇੰਗਲੈਂਡ ਦੇ ਵਿੱਚ ਸਰੋਤਿਆਂ ਨੂੰ ਸਾਡਿਆਂ ਨੂੰ ਪਤਾ ਹੀ ਆ ਵੀ ਸਿੱਖ ਐਕਟਿਵਿਸਟ ਭਾਈ ਅਵਤਾਰ ਸਿੰਘ ਖੰਡਾ, ਜਿਨ੍ਹਾਂ ਦੀ 2023 ਦੇ ਵਿੱਚ ਮੌਤ ਹੋਈ ਸੀ। ਹੁਣ ਉੱਥੇ ਯੂਕੇ ਦੇ ਜਿਹੜੇ ਪੈਥੋਲੋਜਿਸਟ ਆ, ਮੈਡੀਕਲ ਜਿਨ੍ਹਾਂ ਨੇ ਉਹਨਾਂ ਦੀ ਕੀਤੀ ਸੀ ਸਰਵਿਸਿਜ਼, ਉਹਨਾਂ ਦੇ ਕ੍ਰੀਮੇਸ਼ਨ ਤੋਂ ਪਹਿਲਾਂ ਜਦੋਂ ਮੈਡੀਕਲ ਚੈੱਕਅਪ ਸਾਰਾ ਰੈਕਡ ਕੀਤਾ ਸੀ ਇਕੱਠਾ, ਉਹ ਹੁਣ ਕਹਿ ਰਿਹਾ ਵੀ ਹੋ ਸਕਦਾ ਵੀ ਅਵਤਾਰ ਸਿੰਘ ਖੰਡਾ ਉਹਨਾਂ ਨੂੰ ਸੱਚਮੁੱਚ ਹੀ ਜ਼ਹਿਰ ਦਿੱਤੀ ਗਈ ਹੋਵੇ, ਕਿਉਂਕਿ ਜਦੋਂ ਉਹਨਾਂ ਦੀ ਮੌਤ ਹੋਈ ਸੀ ਉਹ ਤੋਂ ਬਾਅਦ ਪਰਿਵਾਰ ਨੇ ਤੇ ਬਹੁਤ ਸਾਰੇ ਸਿੱਖਾਂ ਨੇ ਕਿਹਾ ਸੀ ਵੀ ਇਹ ਫਾਲ ਪਲੇ ਆ, ਇਹ ਕੁਛ ਨਾ ਕੁਛ ਏਦਾਂ ਨਹੀਂ ਹੋ ਸਕਦਾ ਵੀ ਜੇ ਕਹਿੰਦੇ ਆ ਵੀ ਬੰਦੇ ਨੂੰ ਲੁਕੀਮੀਆ ਆ ਜਾਂ ਬਲੱਡ ਕੈਂਸਰ ਆ, ਉਹ ਬੰਦੇ ਦੀ 4 ਦਿਨਾਂ ਦੇ ਵਿੱਚ ਜਿਹੜੀ ਆ ਮੌਤ ਹੋ ਜਾਵੇ। 35 ਸਾਲਾਂ ਦਾ ਅਵਤਾਰ ਸਿੰਘ ਖੰਡਾ ਜੂਨ 2023 ਦੇ ਵਿੱਚ ਉਹਨਾਂ ਦੀ ਮੌਤ ਹੋਈ ਸੀਗੀ। ਵੈਸਟ ਮਿਡਲੈਂਡਸ ਦੇ ਕਾਰਨਰ ਲੂਇਸ ਹੰਟ, ਜਿਨ੍ਹਾਂ ਨੇ ਗਾਰਡੀਅਨ ਦੇ ਨਾਲ ਗੱਲਬਾਤ ਕੀਤੀ ਆ ਵੀ ਮਾਈਕਲ ਪੋਲਕ, ਇੱਕ ਜੋ ਵਕੀਲ ਆ, ਉਹ ਖੰਡਾ ਫੈਮਿਲੀ ਦੇ ਲਈ ਐਕਟ ਕਰ ਰਹੇ ਹੈਗੇ। ਉਹਨਾਂ ਨੇ ਇਹ ਕਿਹਾ ਵੀ ਸੈਂਪਲ ਟੈਸਟ ਹੀ ਨਹੀਂ ਕੀਤੇ ਗਏ, ਵੀ ਇਹ ਤਾਂ ਨਹੀਂ ਹੋ ਸਕਦਾ ਵੀ ਭਾਈ ਖੰਡਾ ਨੂੰ ਕਿਸੇ ਤਰ੍ਹਾਂ ਦਾ ਨਰਵ ਏਜੰਟ ਜਾਂ ਬਾਇਓਲੋਜੀਕਲ ਏਜੰਟ ਜਾਂ ਨਿਊਕਲੀਅਰ ਏਜੰਟ ਦਿੱਤਾ ਗਿਆ ਹੋਵੇ। ਉਹਦੇ ਨਾਲ ਜੇ ਕਿਸੇ ਨੂੰ ਕੈਂਸਰ ਆ ਤਾਂ ਕਹਿੰਦੇ ਬਹੁਤ ਅਗਰੈਸਿਵ ਹੋ ਜਾਂਦਾ ਹੈਗਾ ਆ। ਇਹ ਆਪਾਂ ਰਸ਼ੀਆ ਦੇ ਵਿੱਚ ਉਦਾਹਰਨਾਂ ਦੇਖੀਆਂ ਵੀ ਰਸ਼ੀਆ ਵਾਲੇ ਜਿਹੜੇ ਆਪਣੇ ਆਪੋਜ਼ਿਟ ਲੀਡਰ ਆ, ਜਿਹੜਾ ਖਾਸ ਕਰਕੇ ਪੁਟਿਨ ਆ, ਉਹ ਇਸ ਤਰ੍ਹਾਂ ਕਿੰਨੇ ਲੀਡਰਾਂ ਨੂੰ ਮਾਰਿਆ ਹੈਗਾ। ਸੋ ਯੂਕੇ ਦੀ ਪੁਲਿਸ ਨੇ ਹੁਣ ਇਹ ਕਿਹਾ ਆ ਵੀ ਸਾਡੇ ਸਸਪੈਕਟ ਬਿਲਕੁਲ ਅਸੀਂ ਕਰਦੇ ਹੈਗੇ ਆ ਖੰਡਾ ਦੇ ਕੇਸ ਦੇ ਵਿੱਚ, ਕਿਉਂਕਿ ਕੀ ਹੋਇਆ ਜਿਸ ਟਾਈਮ ਦੇ ਉੱਤੇ ਉਹਨਾਂ ਦੀ ਮੌਤ ਹੋਈ ਆ, ਕੁਝ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਭਾਈ ਪੰਜਵੜ ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਤਲ ਆ ਉਹ ਕਰ ਦਿੱਤਾ ਜਾਂਦਾ, ਤੇ ਯੂਐਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਉੱਤੇ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਲੱਕਲੀ ਉਹ ਜਿਹੜੇ ਆ ਬਚ ਜਾਂਦੇ ਹੈਗੇ ਆ। ਸੋ ਇਹ ਸਾਰਾ ਕੁਝ ਕਿਉਂਕਿ 2016 ਤੋਂ ਖੰਡੇ ਹੁਣੀ ਰਹਿ ਰਹੇ ਸੀ ਯੂਕੇ ਦੇ ਵਿੱਚ, ਤੇ ਇੰਡੀਅਨ ਅਥਾਰਟੀਜ਼ ਦੀ ਨਜ਼ਰ ਦੇ ਉੱਤੇ ਸੀ ਕਿਉਂਕਿ ਉਹ ਓਪਨਲੀ ਖਾਲਿਸਤਾਨ ਦੀ ਸਪੋਰਟ ਕਰਦੇ ਸੀਗੇ। ਸੋ ਇਹਦੇ ਸੰਬੰਧ ਦੇ ਵਿੱਚ ਸਿੱਖ ਜਥੇਬੰਦੀਆਂ ਨੇ ਬਹੁਤ ਬਾਅਦ ਦੇ ਵਿੱਚ ਰੌਲਾ ਪਾਇਆ ਵੀ ਹਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਸੋ ਅੱਜ ਇਹ ਰਿਪੋਰਟ ਆਈ ਹੈਗੀ ਆ ਵੀ ਬਿਲਕੁਲ ਜਿਹੜੀ ਆ ਉਹਨਾਂ ਨੂੰ ਪੋਇਜ਼ਨ ਦਿੱਤੀ ਗਈ ਹੋ ਸਕਦੀ ਹੈਗੀ ਆ। ਜਦੋਂ ਕਹਿੰਦੇ ਉਹਨਾਂ ਦਾ ਫਿਊਨਰਲ ਹੋਇਆ ਸੀ 5000 ਤੋਂ ਵੱਧ ਲੋਕ ਜਿਹੜੇ ਆ ਉੱਥੇ ਇਕੱਠੇ ਹੋਏ ਸੀ। ਜੀ ਬਿਲਕੁਲ। ਤੇ ਜਾਂਦੇ ਹਰਜੋਤ ਸਿੰਘ ਜੀ, ਜਿਹੜੀ ਅਗਲੀ ਖਬਰ ਕਰਦੇ ਜਾਈਏ, ਇਹ HAF ਦੇ ਨਾਲ ਜਿਹੜੀ ਉਹ ਸੰਬੰਧਿਤ ਇੱਕ ਵਾਰੀ ਫੇਰ ਆ
ਮਦਰ ਜੋਨਸ ਜਿਹੜੀ ਮੈਗਜ਼ੀਨ ਆ ਉਹਨਾਂ ਨੇ ਅੱਜ ਇੱਕ ਕਾਫੀ ਵੱਡਾ ਜਿਹੜਾ ਆਰਟੀਕਲ ਆ ਉਹ ਇਸ ਬਾਬਤ ਲਾਇਆ ਵੀ ਕਹਿੰਦੇ ਵੀ ਇਸ ਟਾਈਮ ਜਿਹੜੇ ਮਰਕੀ ਰਿਲੇਸ਼ਨ ਨੇ HAF ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਇੰਡੀਅਨ ਐਮਬੈਸੀ ਦੇ ਜਿਹੜੇ ਦਰਮਿਆਨ ਆ ਉਸ ਨੂੰ ਲੈ ਕੇ ਉਹਨਾਂ ਨੇ ਚਿੰਤਾ ਜਿਹੜੀਆਂ ਆ ਉਹ ਆਪਣੀਆਂ ਪ੍ਰਗਟਾਈਆਂ ਆ। ਰੀਸੈਂਟਲੀ ਆਪਾਂ ਦੇਖਿਆ ਗੁਰਦੁਆਰਾ ਸਾਹਿਬ ਫਰੀਮੌਂਟ ਨੇ ਕਈ ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਕਈ ਤੱਥਾਂ ਦੇ ਆਧਾਰ ਦੇ ਉੱਤੇ ਇਹ ਚੀਜ਼ ਪੇਸ਼ ਕੀਤੀ ਸੀ ਵੀ ਜਿਹੜੀ HAF ਆ ਉਹ ਇੰਡੀਅਨ ਸਰਕਾਰ ਦੇ ਏਜੰਡੇ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ ਤੇ ਕਹਿੰਦੇ ਵੀ ਇਸ ਟਾਈਮ ਜਿਹੜੀ ਕੰਪਲੇਂਟ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਕੱਲੀ ਗਈ ਆ HAF ਦੇ ਉਲਟ ਵੀ ਇਹ ਕੋਆਰਡੀਨੇਟ ਕਰ ਰਹੇ ਨੇ ਅੰਬੈਸੀ ਦੇ ਵਿੱਚ ਇੰਡੀਅਨ ਅੰਬੈਸੀ ਦੇ ਨਾਲ ਜੋ ਵਾਸ਼ਿੰਗਟਨ DC ਦੇ ਵਿੱਚ ਹੈਗੀ ਆ। ਸੋ HAF ਕਹਿੰਦੇ ਵੀ ਇਸ ਟਾਈਮ ਸਭ ਤੋਂ ਵੈਲਥੀਐਸਟ ਤੇ ਇੱਕ ਮੋਸਟ ਕੰਟਰੋਵਰਸ਼ੀਅਲ ਨਾਨ ਪ੍ਰੋਫਿਟਸ ਆ ਜੋ ਕਿ ਨਾਮ ਤਾਂ ਜਿਹੜਾ ਉਹ ਅਮਰੀਕਨ ਹਿੰਦੂਜ਼ ਦਾ ਜਿਹੜਾ ਉਹ ਵਰਤਦੀ ਆ ਪਰ ਕਹਿੰਦੇ ਵੀ ਫਾਈਨੈਂਸ ਜਿਹੜੀ ਉਹ ਅੰਬੈਸੀ ਦੇ ਦੁਆਰਾ ਹੁੰਦੀ ਹੋਈ ਹੋ ਸਕਦੀ ਆ। ਸੋ ਕਹਿੰਦੇ ਵੀ ਇਹਦੇ ਕਰਕੇ ਜਿਹੜੀ ਫਾਰਾ ਦੀ ਕੰਪਲੇਂਟ ਆ ਇਹਨਾਂ ਦੇ ਉਲਟ ਉਹ ਜਿਹੜੀ ਉਹ ਦਰਜ ਕਰਾਈ ਗਈ ਆ ਜਿੱਥੇ ਅਟਾਰਨੀ ਜਨਰਲ ਪੈਮ ਬੌਂਡੀ ਹੁਣਾਂ ਨੂੰ ਚਿੱਠੀ ਲਿਖ ਕੇ ਇਸ ਦੀ ਇਨਵੈਸਟੀਗੇਸ਼ਨ ਕਰਨ ਦੀ ਮੰਗ ਚੁੱਕੀ ਗਈ ਹੈਗੀ ਆ। ਅਮਰੀਕਾ ਦੇ ਵਿੱਚ ਫੋਰਨ ਏਜੰਟ ਦੇ ਤੌਰ ਦੇ ਉੱਤੇ ਕੰਮ ਕਰਨਾ ਇਲੀਗਲ ਨਹੀਂ ਆ ਪਰ ਬਹੁਤ ਸਾਰੀਆਂ ਜਿਹੜੀਆਂ ਜੇ ਆਰਗੇਨਾਈਜੇਸ਼ਨ ਉਹਨਾਂ ਨੂੰ ਰਜਿਸਟਰ ਕਰਨਾ ਪੈਂਦਾ ਆ ਜੇ ਤੁਸੀਂ ਉਸ ਏਜੰਡੇ ਦੇ ਨਾਲ ਚੱਲ ਰਹੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਉਸ ਦੀਆਂ ਰਿਕੁਆਇਰਮੈਂਟਸ ਆ HAF ਨੇ ਆਪਣੇ ਆਪ ਨੂੰ ਫੋਰਨ ਏਜੰਟ ਦੇ ਤੌਰ ਦੇ ਉੱਤੇ ਰਜਿਸਟਰ ਨਹੀਂ ਕੀਤਾ ਹੈਗਾ। ਸੋ ਉਹ ਕਹਿੰਦੇ ਵੀ ਪਬਲਿਕਲੀ ਫਿਰ ਉਹ ਡਿਸਕਲੋਜ਼ ਜਿਹੜਾ ਉਹਨਾਂ ਨੂੰ ਨਹੀਂ ਕਰਨਾ ਪੈਂਦੀ ਡੀਟੇਲਡ ਇਨਫੋਰਮੇਸ਼ਨ ਵੀ ਭਾਰਤ ਦੀ ਸਰਕਾਰ ਦੇ ਨਾਲ ਉਹਨਾਂ ਦੀਆਂ ਕੀ ਡੀਲਿੰਗਸ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ ਆ। ਸੋ ਮਿਲੀਅਨਸ ਆਫ ਡਾਲਰ ਉਹਨਾਂ ਦੇ ਬੈਂਕ ਖਾਤਿਆਂ 'ਚ ਮਿਲੀਅਨਸ ਆਫ ਡਾਲਰ ਹਰ ਸਾਲ ਆਪਣੀ ਕਮਿਊਨਿਟੀ ਦੇ ਉਲਟ ਜਿਹੜੇ ਉਹਨਾਂ ਦੇ ਉਲਟ ਪ੍ਰੋਪੇਗੈਂਡੇ ਦੇ ਵਿੱਚ ਉਹ ਵਰਤਦੇ ਆ ਜਿਹਦੇ ਵਿੱਚ ਆਪਾਂ ਨੂੰ ਦੇਖਿਆ ਵੀ ਉਹ ਗੁਰਦੁਆਰਾ ਸਾਹਿਬ ਨੂੰ ਅੱਤਵਾਦ ਦੇ ਅੱਡੇ ਨਸ਼ੀਲੇ ਪਦਾਰਥਾਂ ਦੇ ਅੱਡੇ ਜਿਹੜੇ ਆ ਉੱਥੋਂ ਤੱਕ ਉਹਨਾਂ ਨੇ ਆਖਿਆ ਆ ਤੇ ਆਪਣੀ ਕਮਿਊਨਿਟੀ ਹੱਥ ਤੇ ਹੱਥ ਧਰ ਕੇ ਬੈਠੀ ਆ ਸੁੱਤੀ ਆ ਪਤਾ ਨਹੀਂ ਵੀ ਕੋਈ ਆਊਗਾ ਤੇ ਆਪਣੇ ਲਈ ਕੋਈ ਇਹ ਲੜਾਈ ਸ਼ਾਇਦ ਲੜ ਕੇ ਜਾਊਗਾ। ਸੋ ਐਜ਼ ਏ ਕਮਿਊਨਿਟੀ ਐਜ਼ ਏ ਪ੍ਰਬੰਧਕ ਗੁਰੂ ਘਰਾਂ ਦੇ ਵੱਖ-ਵੱਖ ਇਸ ਦੇ ਲਈ ਵਿੱਚ ਮੈਨੂੰ ਇਦਾਂ ਲੱਗ ਰਿਹਾ ਮਹਿਸੂਸ ਹੋ ਰਿਹਾ ਪਰਸਨਲੀ ਆਪਾਂ ਇਹ ਫੀਲ ਕਰ ਰਹੇ ਆ ਬਹੁਤ ਸਾਰੀ ਕਮਿਊਨਿਟੀ ਦੇ ਹੋਰ ਮੈਂਬਰਸ ਵੀ ਇਹ ਫੀਲ ਕਰ ਰਹੇ ਆ ਵੀ ਆਪਾਂ ਕਿਤੇ ਢਿੱਲਤ ਨਹੀਂ ਜਿਹੜੀ ਉਹ ਦਿਖਾ ਰਹੇ ਆਪਾਂ ਕਿਤੇ ਸੁੱਤੇ ਤਾਂ ਨਹੀਂ ਜਿਹੜੇ ਉਹ ਰਹਿ ਰਹੇ ਵੀ ਇਹਦੇ ਵਿੱਚ ਕੀ ਕਰ ਰਹੇ ਆ। ਉਹ ਅਗਲੇ ਤੁਹਾਡੀ ਕੰਪਲੇਂਟ ਤੋਂ ਬਾਅਦ ਦੇ ਵਿੱਚ ਵੀ ਬਿਆਨ ਜਿਹੜੇ ਆ ਉਹ ਦਿੰਦੇ ਨੇ ਉਹ ਇਹ ਕਹਿ ਰਹੇ ਨੇ ਵੀ ਤੁਸੀਂ ਲਿਆਓ ਜਿਹੜੀ ਕੰਪਲੇਂਟ ਤੁਸੀਂ ਲਿਆਉਣੀ ਆ ਉਹ ਬਿੱਲ 509 ਦੇ ਉਲਟ ਪੂਰਾ ਪ੍ਰਚਾਰ ਜਿਹੜਾ ਕਰ ਰਹੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦੇ ਜਿਹੜਾ ਉਹ ਉਲਟ ਤੇ ਆਪਾਂ ਕਿਹਦੀ ਜਿਹੜੀ ਉਹ ਵੇਟ ਇੰਤਜ਼ਾਰ ਜਿਹੜਾ ਉਹ ਕੀਤਾ ਜਾ ਰਿਹਾ ਆ। ਕੀ ਗੁਰੂ ਘਰਾਂ ਵੱਲੋਂ ਅਪਰੋਚ ਕੀਤੀ ਗਈ ਆ ਅਸੈਂਬਲੀ ਮੈਂਬਰਸ ਤੱਕ ਜੇ ਕੀਤੀ ਗਈ ਆ ਚੰਗੀ ਗੱਲ ਆ। ਕੀ ਅਪਰੋਚ ਕੀਤੀ ਗਈ ਆ ਜਿਹੜੀ ਹਰਜੋਤ ਸਿੰਘ ਜੀ ਗਵਰਨਰ ਤੱਕ ਕਿਉਂਕਿ ਅਸੈਂਬਲੀ ਦੇ ਵਿੱਚ ਇਹ ਬਿੱਲ ਪਾਸ ਹੋਣ ਤੋਂ ਬਾਵਜੂਦ ਵੀ ਇਹ ਫੇਲ ਹੋ ਜਾਊਗਾ ਜੇ ਗਵਰਨਰ ਇਸ ਨੂੰ ਵੀਟੋ ਕਰ ਦਿੰਦਾ ਆ ਤੇ ਵੀਟੋ ਕਰਾਉਣ ਦੇ ਲਈ ਉਹਨਾਂ ਨੂੰ ਸਿਰਫ ਇੱਕ ਬੰਦੇ ਦਾ ਕੰਨ ਭਰਨੇ ਪੈਣੇ ਆ ਉਹ ਕੌਣ ਆ ਨਿਊਸਮ ਉਹੀ ਬੰਦਾ ਜਿਹਨੇ 403 ਬਿੱਲ ਜਿਹੜਾ ਕਾਸਟ ਵਾਲਾ ਬਿੱਲ ਸੀ ਉਹਦੇ ਉਲਟ ਵੀਟੋ ਜਿਹੜਾ ਉਹ ਕਰ ਦਿੱਤਾ ਸੀ ਜਿਹਦੇ ਵਿੱਚ ਬਾਅਦ ਚ ਪਤਾ ਲੱਗਾ ਸੀਗਾ ਵੀ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਜੈਂਟਲਮੈਨ ਕਹਿ ਲੋ ਵੀ ਉਹਦੇ ਕਹਿ ਸਕਦੇ ਵੀ ਜਿਹੜੇ ਉਹਨੂੰ ਰਾਸ਼ੀ ਦਿੰਦੇ ਆ ਡੋਨਰ ਦਿੰਦੇ ਆ ਉਹ ਬਾਅਦ ਚ ਹੁੱਬ ਕੇ ਕਹਿ ਰਹੇ ਸੀਗੇ ਵੀ ਅਸੀਂ ਉਸ ਬਿੱਲ ਨੂੰ ਵੀਟੋ ਜਿਹੜਾ ਉਹ ਕਰਵਾਇਆ। ਕੀ ਆਪਣੀ ਕੋਈ ਅਪਰੋਚ ਚੱਲ ਰਹੀ ਆ ਕੋਈ ਸਾਂਝੀਵਾਲਤਾ ਜਿਹੜੀ ਉਹ ਨਜ਼ਰ ਆ ਰਹੀ ਆ ਕਿ ਸਾਰੇ ਗੁਰੂ ਘਰ ਇਕੱਠੇ ਹੋ ਰਹੇ ਆ ਕੀ ਕਮਿਊਨਿਟੀ ਇਕੱਠੀ ਹੋ ਰਹੀ ਆ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੇ ਉਲਟ ਜੋ ਇਹਨਾਂ ਦਾ ਪ੍ਰਚਾਰ ਚੱਲ ਰਿਹਾ ਆ ਵੀ ਉਸ ਨੂੰ ਤੁਸੀਂ ਨਿਗੇਟ ਕਿੱਦਾਂ ਕਰਨਾ ਆ ਉਸ ਨੂੰ ਤੁਸੀਂ ਰੋਕਣਾ ਕਿੱਦਾਂ ਆ ਕਿਵੇਂ ਜਿਹੜਾ ਆ ਉਸ ਦੇ ਵਿੱਚ ਤੁਸੀਂ ਜਿਹੜੀ ਉਹ ਵੀਟੋ ਕਰਾਉਣ ਦੀ ਕੋਸ਼ਿਸ਼ ਆ ਜਾਂ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਫੇਲ ਕਰਾਉਣ ਦੀ ਜਾਂ ਉਹਦੇ ਉਲਟ ਜੋ ਪ੍ਰੋਪੋਗੈਂਡਾ ਕਰਨ ਦੇ ਲਈ ਜੋ ਚੱਲ ਰਿਹਾ ਆ ਵੀ ਉਸ ਨੂੰ ਤੁਸੀਂ ਕਿੱਦਾਂ ਜਿਹੜਾ ਉਹ ਰੋਕਣਾ ਆ। ਸੋ ਬਾਰ-ਬਾਰ ਅਸੀਂ ਤਾਂ ਹੋਕਾ ਦੇ ਸਕਦੇ ਆ ਇਵੈਂਚੁਅਲੀ ਕਰਨਾ ਕਿੰਨਾ ਨੇ ਆ ਸਾਰਿਆਂ ਨੇ ਕਮਿਊਨਿਟੀ ਨੇ ਮਿਲ ਕੇ ਸਾਰੇ ਲੋਕਾਂ ਨੇ ਮਿਲ ਕੇ ਤੇ ਸਾਰੇ ਗੁਰੂ ਘਰਾਂ ਨੇ ਜਿਹੜਾ ਉਹ ਮਿਲ ਕੇ ਇਹ ਆਰਗੇਨਾਈਜੇਸ਼ਨਾਂ ਨੇ ਮਿਲ ਕੇ ਜਿਹੜਾ ਉਹ ਕਦਮ ਜਿਹੜਾ ਉਹ ਅੱਗੇ ਚੱਕਣੇ ਆ। ਸੋ ਇਹ ਨਾ ਹੋਵੇ
ਵੀ ਕੀਤੀ ਕਰਾਈ ਜਿਹੜੀ ਉਹ ਖੂਹ 'ਚ ਪੈ ਜਾਵੇ। ਸੈਨੇਟ 'ਚ ਜ਼ੋਰ ਲੱਗ ਗਿਆ ਬਿੱਲ ਨੂੰ ਪਾਸ ਕਰਾਉਣ 'ਚ, ਸਰਬਸੰਮਤੀ ਦੇ ਨਾਲ ਪਾਸ ਹੋਇਆ, ਬੜਾ ਸ਼ੁਕਰਾਨਾ ਹੈ ਮਹਾਰਾਜ ਦਾ। ਪਰ ਇਹ ਅਸੈਂਬਲੀ 'ਚ ਵੀ ਜੇ ਪਾਸ ਹੁੰਦਾ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਹਰਡਲ ਉਹ ਗਵਰਨਰ ਨਿਊਸਮ ਜਿਹੜੇ ਉਹ ਨਜ਼ਰ ਆਉਂਦੇ ਆ। ਇੰਨਾ ਵੱਡਾ ਜਿਹੜਾ ਹਰਜੋਤ ਸਿੰਘ ਜੀ ਘਾਣ ਹੋ ਰਿਹਾ ਹੋਵੇ ਅਮਰੀਕਾ ਦੇ ਵਿੱਚ, ਅਮਰੀਕੀ ਧਰਤੀ ਦੇ ਉੱਤੇ ਆ ਕੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹੋਣ। ਨਿਖਿਲ ਗੁਪਤਾ ਜਿਹੜਾ ਕਿ ਇੰਡੀਅਨ ਜਿਹੜਾ ਰॉ ਦੇ ਨਾਲ ਮਿਲ ਕੇ, ਉਹ ਯਾਦਵ ਦੇ ਨਾਲ ਮਿਲ ਕੇ ਇੱਥੇ ਸੁਪਾਰੀਆਂ ਦੇ ਰਿਹਾ। ਕੱਲਾ ਸੁਪਾਰੀਆਂ ਨਹੀਂ ਦੇ ਰਿਹਾ, ਉਹਦੀ ਆਪਣੀਆਂ ਜਿਹੜੀਆਂ ਇਸ ਦੇ ਵਿੱਚ ਜੋ ਗੱਲਬਾਤ ਆ ਯਾਦਵ ਦੇ ਨਾਲ, ਉਸ ਦੇ WhatsApp ਮੈਸੇजेस ਦੀ ਜੋ ਪਤਾ ਲੱਗੇ ਆ, ਜਿਹੜੇ ਉਹ ਸਾਹਮਣੇ ਆਏ ਅਦਾਲਤੀ ਦਸਤਾਵੇਜ਼ਾਂ 'ਚ, ਉਹ ਕਹਿੰਦਾ ਆ ਵੀ ਕੋਈ ਚੱਕਰ ਨਹੀਂ, ਜੇ ਆਲੇ ਦੁਆਲੇ ਵਾਲੇ ਤੁਸੀਂ ਇਹਨੂੰ ਮਾਰੋ, ਜੇ ਕੋਈ ਆਲੇ ਦੁਆਲੇ ਵਾਲਾ ਬਾਈਸਟੈਂਡਰ ਵੀ ਮਰਦਾ ਹੈ ਤੇ ਕੋਈ ਚੱਕਰ ਨਹੀਂ ਆ। ਘਰ ਮੇ ਘੁਸ ਕੇ ਮਾਰਨ ਵਾਲੀ ਜਿਹੜੀ ਗੱਲ ਆ, ਉਹ ਚੀਜ਼ ਜਿਹੜੀ ਉਹ ਲੈ ਕੇ ਆਉਂਦੇ ਆ। ਉਹ ਇੱਥੋਂ ਤੱਕ ਕਹਿੰਦਾ ਵੀ ਮੈਨੂੰ ਮੌਕਾ ਦਿਓ ਤੁਸੀਂ ਫੀਲਡ ਦੇ ਵਿੱਚ ਜਾਣ ਦਾ, ਮੈਂ ਆਪ ਜਾ ਕੇ ਇਹ ਕਾਂਡ ਜਿਹੜਾ ਉਹ ਕਰ ਸਕਦਾ ਆ। ਸੋ ਜਿਹੜੇ ਇੱਥੇ ਇਦਾਂ ਦੀ ਚੀਜ਼ ਜਿਹੜੀ ਉਹ ਵਾਪਰ ਰਹੀ ਹੋਵੇ ਤੇ ਸਾਡੇ ਗਵਰਨਰ ਸਾਹਿਬ ਜਾਂ ਸਾਡੇ ਜਿਹੜੇ ਹੋਰ ਲਾਅ ਮੇਕਰਸ ਆ, ਉਹਨਾਂ ਨੂੰ ਉਸ ਦੇ ਉੱਤੇ ਉਹਨਾਂ ਦੀ ਚੁੱਪੀ ਹੋਵੇ। ਕਾਰਨ ਕੀ ਆ? ਕਿ ਉਹਨਾਂ ਨੂੰ ਪਤਾ ਨਹੀਂ ਕਿ ਸਿੱਖਾਂ ਦੀ ਜਾਨ ਦੀ ਕੀਮਤ ਨਹੀਂ ਆ, ਕਿ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਆ ਉਹ ਕੀਮਤੀ ਨਹੀਂ ਆ। ਸੋ ਇਹ ਚੀਜ਼ਾਂ ਨੂੰ ਜਿਹੜਾ ਉਹ ਜਾਣਨ ਦੀ ਲੋੜ ਆ, ਇਹਨਾਂ ਨੂੰ ਚੁੱਕਣ ਦੀ ਲੋੜ ਆ, ਤਾਂ ਜੋ ਭਾਈ ਇਦਾਂ ਦੀਆਂ ਜਿਹੜੀਆਂ ਸੰਸਥਾਵਾਂ HAF ਵਰਗੀਆਂ ਜਿਹੜੀਆਂ ਸੰਸਥਾਵਾਂ ਜੋ ਕਿ ਅੰਬੈਸੀਆਂ ਦੇ ਨਾਲ ਮਿਲ ਕੇ ਕਹਿੰਦੇ ਚੱਲ ਰਹੀਆਂ ਆ, ਜਿਨ੍ਹਾਂ ਦੇ ਉੱਤੇ ਇਹ ਖਦਸ਼ਾ ਆ, ਇਹ ਡਰ ਆ ਵੀ ਉਹ ਇਸ ਤਰੀਕੇ ਨਾਲ ਚੱਲ ਰਹੇ ਆ ਵੀ ਉਹਦਾ ਤੋੜ ਤੁਸੀਂ ਕੀ ਲੱਭਣਾ ਆ, ਹੱਥ ਤੇ ਹੱਥ ਧਰ ਕੇ, ਜਾਂ ਉਹਨਾਂ ਵਾਂਗੂ ਉਹਨਾਂ ਦੇ ਪ੍ਰੋਪੇਗੈਂਡੇ ਦੀ ਕਾਟ ਨੂੰ ਜਿਹੜਾ ਉਹ ਤੁਸੀਂ ਕਿੱਦਾਂ ਜਿਹੜਾ ਉਹ ਦੇਖਣਾ ਹੈਗਾ ਆ। ਜੀ ਹਰਜੋਤ ਸਿੰਘ। ਸਤੰਬਰ 2024 ਦੇ ਵਿੱਚ ਜੋ ਰੂਬਨ ਨੇ ਸਟੋਰੀ ਰਨ ਕੀਤੀ ਸੀ, ਕਿਸ ਤਰ੍ਹਾਂ ਵੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਜਿਹੜੇ ਲੀਡਰਸ ਹੈਗੇ, ਉਹਨਾਂ ਨੇ ਗੁਰੂ ਘਰਾਂ ਬਾਰੇ ਕੀ ਕੁਝ ਬੋਲਿਆ ਸੀਗਾ। ਉਸ ਤੋਂ ਬਾਅਦ ਸੈਂਟਾ ਕਲਾਰਾ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੇ ਨਾਲ ਵੀ ਕੁਝ ਗੁਰੂ ਘਰਾਂ ਦੀ ਕਮੇਟੀ ਦੇ ਮੈਂਬਰਾਂ ਦੀ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਸਾਰੇ ਸੌ ਗਏ ਹੈਗੇ ਆ। ਸੋ ਸਾਡਾ ਜਿਹੜਾ ਵਾਰ-ਵਾਰ ਆਪਣੇ ਪੰਜਾਬੀਆਂ ਨੂੰ, ਨੋ ਮੈਟਰ ਤੁਸੀਂ ਸਿੱਖ ਆ ਜਾਂ ਹਿੰਦੂ ਆ, ਉਹਨਾਂ ਨੂੰ ਅਵੇਅਰ ਕਰਨਾ, ਹਿੰਦੂ ਅਮਰੀਕਨ ਫਾਊਂਡੇਸ਼ਨ ਜਾਂ ਕੋਹਿਨਾ ਦੇ ਬਾਰੇ ਕੀ ਕੁਝ ਵਾਪਰਿਆ, ਕਿੰਨਾ ਝੂਠਾ ਪ੍ਰਚਾਰ ਕਰ ਰਿਹਾ, ਉਹਦਾ ਮਕਸਦ ਇਹ ਨਹੀਂ ਹੈ ਵੀ ਕੋਈ ਆਪਾਂ ਹਿੰਦੂਆਂ ਦੇ ਉਲਟ ਹੈਗੇ ਆ ਜਾਂ ਕਿਸੇ ਹਿੰਦੂਆਂ ਦੀ ਧਾਰਮਿਕ ਜਥੇਬੰਦੀ ਦੇ ਉਲਟ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਕੋਈ ਧਾਰਮਿਕ ਜਥੇਬੰਦੀ ਨਹੀਂ। ਹਿੰਦੂ ਅਮਰੀਕਨ ਫਾਊਂਡੇਸ਼ਨ ਉਹ ਆ ਜੋ ਇੱਕ ਸਮੀਅਰ ਕੈਂਪੇਨ ਚਲਾਉਂਦੀ ਹੈਗੀ ਆ ਉਹਨਾਂ ਸਕਾਲਰਸ, ਉਹਨਾਂ ਆਰਗੇਨਾਈਜੇਸ਼ਨਸ ਦੇ ਉਲਟ ਜਿਹੜੀਆਂ ਭਾਰਤੀ ਜਨਤਾ ਪਾਰਟੀ ਜਾਂ ਰਾਈਟ ਵਿੰਗ ਐਲੀਮੈਂਟਸ ਹੈਗੇ ਆ ਇੰਡੀਆ ਦੀ ਪੋਲਿਟਿਕਸ ਦੇ ਵਿੱਚ, ਉਹਨਾਂ ਨੂੰ ਆਈਡੀਓਲੋਜੀਕਲੀ ਅਪੋਜ਼ ਕਰਦੇ ਹੈਗੇ ਆ। ਤੇ ਇਹ ਇੱਕ ਵੱਡਾ ਨੈਟਵਰਕ ਹੈਗਾ ਹਿੰਦੂ ਆਰਗੇਨਾਈਜੇਸ਼ਨ ਦਾ, ਜੋ RSS ਦੇ ਨਾਲ ਸਿੱਧਾ ਜੁੜਦਾ ਹੈਗਾ। RSS ਆਪਾਂ ਸਾਰਿਆਂ ਨੂੰ ਪਤਾ ਹੈ ਵੀ ਹਿੰਦੂ ਪੈਰਾਮਿਲਟਰੀ ਆਰਗੇਨਾਈਜੇਸ਼ਨ ਹੈਗੀ ਆ ਇੰਡੀਆ ਦੇ ਵਿੱਚ। ਇਹ ਇੱਕ ਜੂਇਸ਼ ਕਰੰਟ ਮੈਗਜ਼ੀਨ ਆ, ਉਹਨਾਂ ਨੇ ਵੀ ਇਹ ਛਾਪਿਆ ਸੀ ਤੇ ਇਹ ਕਿਸੇ ਵੀ ਜਿਹੜਾ ਵੀ ਬੰਦਾ ਕੋਈ ਇਹਨਾਂ ਦਾ ਵਿਰੋਧ ਕਰਦਾ ਆ, ਉਹਨੂੰ ਹਿੰਦੂ ਫੋਬੀਆ ਕਹਿ ਕੇ ਜਿਹੜਾ ਆ ਉਹਦੇ ਦੁਆਲੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਹੋ ਜਾਂਦੇ ਹੈਗੇ ਆ। ਸੋ ਸਾਡਾ ਬਾਰ-ਬਾਰ ਹੁਣ ਕਈ ਔਖੇ ਵੀ ਹੁੰਦੇ ਹੋਣੇ, ਖਾਸ ਕਰਕੇ ਗੁਰੂ ਘਰ ਦੀਆਂ ਕਮੇਟੀਆਂ ਜਾਂ ਆਮ ਲੋਕ ਵੀ, ਤੇ ਅਸੀਂ ਕਾਹਤੇ ਰਿਮਾਈਂਡ ਕਰ ਰਹੇ ਆ, ਇਹ ਸਾਡੇ ਬੱਚਿਆਂ ਦਾ ਭਵਿੱਖ ਹੈਗਾ ਆ। ਜੇ ਟਰਾਂਸਨੈਸ਼ਨਲ ਬਿੱਲ ਨਾ ਪਾਸ ਹੋਇਆ ਤੇ ਉਦਾਂ ਦੀਆਂ ਜਿਹੜੀਆਂ ਘਟਨਾ ਇਹ ਵਾਪਰਦੀਆਂ ਰਹਿੰਦੀਆਂ ਆ, ਜਿੱਦਾਂ ਖੰਡੇ ਨਾਲ ਵਾਪਰੀ ਆ, ਜਿਸ ਤਰ੍ਹਾਂ ਪੰਜਵੜ ਹੋਣਾ ਨਾਲ ਵਾਪਰੀ ਆ, ਜਿਸ ਤਰ੍ਹਾਂ ਭਾਈ ਨਿੱਜਰ ਹੋਣਾ ਨਾਲ ਵਾਪਰੀ ਆ, ਤੇ ਹੋਰ ਕਿੰਨੇ ਹੀ ਜਿਹੜੇ ਤੁਸੀਂ ਇਹ ਸਿੱਧਾ ਹਿਸਾਬ ਲਾਓ ਵੀ ਜਿਹੜਾ ਅੱਜ ਦੀ ਡੇਟ ਦੇ ਵਿੱਚ ਰਿਸਰਚ ਐਨਾਲਿਸਿਸ ਵਿੰਗ ਰਾਹ ਦਾ ਜਿਹੜਾ ਚੀਫ ਹੁਣੀ ਪ੍ਰਾਗ ਜੈਨ ਨੂੰ ਉਹਨੂੰ ਲਾਇਆ ਹੈਗਾ, ਕੈਨੇਡਾ ਵਾਲਿਆਂ ਨੇ ਉਹਨੂੰ ਇੱਥੋਂ ਕੱਢਿਆ ਸੀ ਵੀ ਤੂੰ ਸਾਡੇ ਸਿਟੀਜ਼ਨਸ ਦੇ ਉਲਟ ਅਟੈਕ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਇੱਥੋਂ ਭਜਾਇਆ ਸੀ। ਡਿਪਲੋਮੈਟਿਕ ਪਾਸਪੋਰਟ ਸੀ ਉਹਦਾ, ਉਹਨੂੰ ਉਹਨਾਂ ਨੇ ਜਾ ਕੇ ਰਾਹ ਦਾ ਹੈਡ ਬਣਾਇਆ। ਸੋ ਕਿੰਨੇ ਕੁ ਸਿੱਖ ਜਿਹੜੇ ਆ ਉਹ ਉਹਨਾਂ ਦੀ ਹਿੱਟ ਲਿਸਟ ਤੇ ਹੋਣਗੇ, ਬਹੁਤ ਵੱਡੀ ਗਿਣਤੀ ਹੈਗੀ ਆ। ਸੋ ਜੇ ਟਰਾਂਸਨੈਸ਼ਨਲ ਬਿੱਲ ਪਾਸ ਕਰਾਉਣ ਦੇ ਵਿੱਚ ਸਿੱਖ ਪਾਸ ਜਿਹੜੇ ਕਾਮਯਾਬ ਨਾ ਹੋਏ ਤੇ ਆਪਣਾ ਆਉਣ ਵਾਲਾ ਭਵਿੱਖ ਬੜਾ ਮਾੜਾ ਹੋਣਾ ਆ। ਜਿਹੜਾ ਵੀ ਕੋਈ ਮਾੜੀ ਮੋਟੀ ਹਿਊਮਨ ਰਾਈਟਸ ਦੀ, ਕੋਈ ਆਪਣੀ ਆਜ਼ਾਦੀ ਦੀ ਜਾਂ ਕਿਸਾਨਾਂ ਦੇ ਹੱਕ ਵਿੱਚ ਗੱਲ ਕਰੂਗਾ, ਸੋ ਉਹਦਾ ਹਾਲ ਜਿਹੜਾ ਆ ਉਹ ਬਹੁਤ ਬੁਰਾ ਕਰਨਗੇ, ਉਹਨਾਂ ਨੂੰ ਡਰਾਉਣਗੇ, ਧਮਕਾਉਣਗੇ। ਸੋ ਇਹ ਬਿੱਲ ਜਿਹੜਾ ਆ ਪਾਸ ਹੋਣਾ ਬਹੁਤ ਜ਼ਰੂਰੀ ਹੈਗਾ ਜੀ। ਹੁਣ ਲੈਣੇ ਇਜਾਜ਼ਤ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।